ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਰਨਬੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਤੁਹਾਨੂੰ ਹੈਲਪ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। 408-272-2500। ਇਸ ਦੇ ਨਾਲ ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਆਟੋ ਹੋਮ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਡ ਕਿਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਸੰਨੀ, ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਦੇ ਜੋ ਟ੍ਰਿਪ ਆ, ਉਹਨਾਂ ਨੂੰ ਲੈ ਕੇ ਕਾਫੀ ਜਿਹੜਾ ਆ ਨਿਊਜ਼ ਆ ਰਹੀ ਹੈਗੀ ਆ। ਤੇ ਅੱਜ ਜਸਟਿਸ ਕਲੈਰੈਂਸ ਥਾਮਸ ਨੇ ਉਹਦੇ ਸੰਬੰਧ ਦੇ ਵਿੱਚ ਇੱਕ ਆਪਣੀ ਕਲੈਰੀਫਿਕੇਸ਼ਨ ਆ ਉਹ ਜਾਰੀ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੇਰੇ ਟ੍ਰਿਪ ਪੇ ਕੀਤੇ ਗਏ ਸੀ ਬਿਲੀਅਨੀਅਰ ਜੋ ਹਾਰਲਿਨ ਕਰੋ ਆ, ਉਹ ਇੱਕ ਪਰਸਨਲ ਜਿਹੜੇ ਆ ਹੌਸਪੀਟੈਲਿਟੀ ਸੀ, ਕੋਈ ਬਿਜ਼ਨਸ ਨਹੀਂ ਸੀ। ਕਹਿੰਦੇ ਵੀ ਅਸੀਂ ਕਾਫੀ ਲੰਮੇ ਸਮੇਂ ਤੋਂ, ਮੈਂ ਤਾਂ ਮੇਰੀ ਵਾਈਫ ਉਹਨਾਂ ਦੇ ਫਰੈਂਡ ਆ ਤੇ ਕਾਫੀ ਵਾਰੀ ਅਸੀਂ ਜਿਹੜੇ ਆ ਉਹਨਾਂ ਦੇ ਨਾਲ ਇਕੱਠੇ ਟ੍ਰਿਪ ਤੇ ਗਏ ਹੈਗੇ ਆ। ਤੇ ਉਹਨਾਂ ਨੇ ਇਸ ਲੈਟਰ ਦੇ ਵਿੱਚ ਇਹ ਵੀ ਇਹ ਕਿਹਾ ਆ ਵੀ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਕੋਰਟ ਦੇ ਵਿੱਚ, ਉਸ ਟਾਈਮ ਦੇ ਉੱਤੇ ਮੈਂ ਆਪਣੇ ਜਿਹੜੇ ਕਲੀਗ ਸੀਗੇ ਕੋਰਟ ਦੇ, ਸੁਪਰੀਮ ਕੋਰਟ ਦੇ, ਉਹਨਾਂ ਤੋਂ ਇਹ ਗਾਈਡੈਂਸ ਵੀ ਲਈ ਸੀ ਵੀ ਇਸ ਤਰ੍ਹਾਂ ਕਰ ਸਕਦਾ। ਤੇ ਉਹ ਕਹਿੰਦੇ ਸੀ ਵੀ ਜੇ ਪਰਸਨਲ ਹੌਸਪੀਟੈਲਿਟੀ ਆ, ਕਲੋਜ਼ ਪਰਸਨਲ ਫਰੈਂਡ ਹੈਗੇ ਆ, ਕੋਈ ਬਿਜ਼ਨਸ ਨਹੀਂ ਇਨਵੋਲਵ, ਤਾਂ ਇਹ ਹੋ ਸਕਦਾ ਹੈਗਾ ਆ। ਸੋ ਪਰ ਇਹ ਜਿਹੜਾ ਇਸ਼ੂ ਆ ਇਹ ਕਾਫੀ ਵੱਡਾ ਬਣਿਆ ਹੋਇਆ ਹੈ। ਬਿਲਕੁਲ, ਸੁਪਰੀਮ ਕੋਰਟ ਦੇ ਜਸਟਿਸਿਸ ਤੱਕ ਇੰਨੇ ਅਮੀਰ ਬੰਦਿਆਂ ਦੀ, ਜਿਹੜੇ ਖਾਸ ਕਰਕੇ ਇੱਕ ਖਾਸ ਪਾਰਟੀ ਦੇ ਵੱਡੇ ਡੋਨਰ ਹੋਣ, ਡਜ਼ਨਟ ਮੈਟਰ ਵੀ ਉਹ ਕਿਹੜੇ ਤਰਫੋਂ ਆ। ਰਾਈਟ ਨਾਓ ਜਿਹੜਾ ਮੁੱਦਾ ਆ ਉਹ ਕਿਉਂਕਿ ਕੰਜ਼ਰਵੇਟਿਵ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਨਾਲ ਆ, ਸੋ ਓਬਵੀਅਸਲੀ ਉਹ GOP ਦੇ ਨਾਲ ਜੋੜ ਕੇ ਜਿਹੜੇ ਲੋਕ ਦੇਖਦੇ ਆ ਤੇ ਉਹ ਮੁੱਦਾ ਜਿਹੜਾ ਆ ਉਹ ਗਰਮਾਇਆ ਪਿਆ ਆ ਵੀ ਉਹਨਾਂ ਦੇ ਪ੍ਰਾਈਵੇਟ ਜੈਟਸ, ਪ੍ਰਾਈਵੇਟਲੀ ਓਨਡ ਰਿਜ਼ੋਰਟਸ ਦੇ ਵਿੱਚ, ਫਿਰ ਉਹਨਾਂ ਦੀ ਜਿਹੜੀ ਵਾਈਫ ਦੇ ਜਿਹੜੇ ਲਿੰਕ, ਕਿਉਂਕਿ ਉਹਨਾਂ ਦੀ ਵਾਈਫ ਕਲੈਰੈਂਸ ਥਾਮਸ ਹੁਣਾਂ ਦੀ ਆ, ਉਹੀ ਆ ਜਿਨ੍ਹਾਂ ਨੇ 2020 ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਉਸ ਨੂੰ ਝੁਠਲਾਉਣ ਦੇ ਵਿੱਚ ਕਾਫੀ ਗੱਲਬਾਤ ਕੀਤੀ ਆ। ਸੋ ਇਹਨਾਂ ਦੇ ਉੱਤੇ ਇਹ ਦਬਾਅ ਪੈਂਦਾ ਰਿਹਾ ਵੀ ਜੇ ਸੁਪਰੀਮ ਕੋਰਟ ਦੇ ਵਿੱਚ 2020 ਇਲੈਕਸ਼ਨ ਦੇ ਬਾਬਤ ਜੇ ਕੋਈ ਆਊਗਾ, ਕੇਸ ਆਉਂਦਾ ਵੀ ਆ, ਤਾਂ ਇਹ ਆਪਣੇ ਆਪ ਨੂੰ ਉਸ ਦੇ ਵਿੱਚੋਂ ਰਿਕਿਊਜ਼ ਜਿਹੜੇ ਉਹ ਕਰਨ। ਹੁਣ ਦੂਜੀ ਪਾਰਟੀ ਵਾਲੇ ਇਹਨਾਂ ਦੇ ਅਸਤੀਫੇ ਦੀ ਜਾਂ ਇਹਨਾਂ ਦੀ ਇੰਪੀਚਮੈਂਟ ਦੀ ਮੰਗ ਵੀ ਜਿਹੜੀ ਆ ਉਹਨਾਂ ਨੇ ਕਰਨੀ ਸ਼ੁਰੂ ਕੀਤੀ ਹੈਗੀ ਆ। ਅਦਾਲਤਾਂ ਦੇ, ਸਰਵ ਉੱਚ ਅਦਾਲਤ ਦੇ ਜਸਟਿਸਿਸ ਤੱਕ ਕਿਸੇ ਦੀ ਇੰਨੀ ਨਜ਼ਦੀਕ ਪਹੁੰਚ ਜਿਹੜੀ ਉਹ ਹੋਣੀ ਆ, ਖਾਸ ਕਰਕੇ ਜਿਹੜੇ ਇੱਕ ਪਾਰਟੀ ਦੇ ਵੱਡੇ ਡੋਨਰ ਹੋਣ, ਉਹ ਕਈ ਤਰੀਕੇ ਦੇ ਸਵਾਲਾਂ ਨੂੰ ਜਨਮ ਦਿੰਦੀ ਆ, ਚਾਹੇ ਉਹ ਜਿੰਨੇ ਮਰਜ਼ੀ ਪਰਸਨਲ ਹੌਸਪਿਟੈਲਿਟੀ ਜਾਂ ਪਰਸਨਲ ਕਲੋਜ਼ ਫਰੈਂਡ ਜਿਹੜੇ ਉਹ ਆਖਦੇ ਹੋਣ। ਰੀਸੈਂਟਲੀ ਜਿਹੜੇ ਕੰਜ਼ਰਵੇਟਿਵ ਮੈਜੋਰਟੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਆ, ਉਹਨਾਂ ਨੇ ਜਿਹੜਾ ਅਬੋਰਸ਼ਨ ਵਾਲਾ ਮੁੱਦਾ ਸੀਗਾ, ਰੋ ਵਰਸਿਸ ਵੇਡ ਦਾ ਡਿਸੀਜਨ ਆ, ਉਸ ਨੂੰ ਓਵਰਟਰਨ ਜਿਹੜਾ ਉਹ ਕੀਤਾ ਸੀਗਾ।
ਤੇ ਉਦੋਂ ਤੋਂ ਹੀ ਜਿਹੜੇ ਐਥਿਕਸ ਕੋਡ ਆਫ ਕੰਡਕਟ ਨੂੰ ਲੈ ਕੇ ਕਈ ਜਿਹੜੇ ਉਹ ਰੌਲੇ ਚੱਲ ਰਹੇ ਹੈਗੇ ਸੋ ਮੈਂਬਰਸ ਆਫ ਕਾਂਗਰਸ ਨੇ ਇੱਕ ਲੈਜਿਸਲੇਸ਼ਨ ਇੰਟਰੋਡਿਊਸ ਕੀਤਾ ਜਿਸ ਦੇ ਨਾਲ ਜਸਟਿਸਿਸ ਨੂੰ ਇਸ ਕੋਡ ਨੂੰ ਅਡਾਪਟ ਕਰਨ ਦੀ ਰਿਕੁਆਇਰਮੈਂਟ ਰੱਖੀ ਗਈ ਹੈਗੀ ਇਹਦੇ ਵਿੱਚ ਇਹ ਸਵਾਲ ਇਹ ਨਹੀਂ ਪਤਾ ਵੀ ਇਸ ਨੂੰ ਇਨਫੋਰਸ ਵੀ ਕੀਤਾ ਜਾਊਗਾ ਜਾਂ ਨਹੀਂ। ਜੀ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜੋ ਜਸਟਿਸਿਸ ਆ ਉਹ ਕਹਿੰਦੇ ਆ ਵੀ ਅਸੀਂ ਸਪਿਰਿਟ ਆਫ ਦਾ ਕੋਡ ਨੂੰ ਫੋਲੋ ਕਰਦੇ ਹਾਂ ਜੋ ਕਿ 1973 ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ ਪਰ ਕਹਿੰਦੇ ਵੀ ਫਾਰਮਲੀ ਕਦੇ ਵੀ ਅਡਾਪਟ ਨਹੀਂ ਹੋਇਆ ਉਹਨਾਂ ਦੇ ਇੱਕ ਜੋ ਉਹਨਾਂ ਦਾ ਸਾਥੀ ਆ ਉਹਨਾਂ ਵੱਲੋਂ। ਸੋ ਜੋ ਮੈਂਬਰ ਆਫ ਕਾਂਗਰਸ ਆ ਉਹਨਾਂ ਨੇ ਇੱਕ ਲੈਜਿਸਲੇਸ਼ਨ ਇੰਟਰੋਡਿਊਸ ਕਰਨ ਜਾ ਰਹੇ ਆ ਜਿਹਦੇ ਮੁਤਾਬਕ ਜੋ ਜੱਜ ਹੈਗੇ ਆ ਉਹਨਾਂ ਨੂੰ ਇੱਕ ਕੋਡ ਦੇ ਥਰੂ ਅਡਾਪਟ ਕਰਨਾ ਪਊਗਾ ਉਹ ਕੋਡ ਨੂੰ ਫੋਲੋ ਕਰਨਾ ਪਊਗਾ ਪਰ ਕੁਐਸਚਨ ਇਹ ਆ ਵੀ ਉਸ ਕੋਡ ਨੂੰ ਐਨਫੋਰਸ ਕੌਣ ਕਰੂਗਾ। ਜੀ ਤੇ ਅਗਲੀ ਖਬਰ ਬਾਅਦ ਚਲੀਏ ਟੈਨਸੀ ਨੂੰ ਲੈ ਕੇ। ਇੱਕ ਟੈਨਸੀ ਦਾ ਜਿਹੜਾ ਮਸਲਾ ਆ ਉਹ ਵੀ ਬਹੁਤ ਅੱਜ ਕੱਲ ਗਰਮਾਇਆ ਹੋਇਆ ਆ ਕਿਉਂਕਿ ਟੈਨਸੀ ਦੀ ਸਟੇਟ ਹਾਊਸ ਨੇ ਦੋ ਡੈਮੋਕ੍ਰੇਟਸ ਉਹਨਾਂ 'ਚ ਇੱਕ ਕਾਲੇ ਮੂਲ ਦਾ ਵੀ ਆ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਕਿਉਂਕਿ ਉੱਥੇ ਗਨ ਕੰਟਰੋਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ। ਰਿਪਬਲਿਕਨ ਕੰਟਰੋਲਡ ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ 72 ਦੇ ਮੁਕਾਬਲੇ 25 ਵੋਟਾਂ ਦੇ ਨਾਲ ਜਸਟਿਨ ਜੋਨਸ ਨੂੰ ਐਕਸਪੈਲ ਕਰ ਦਿੱਤਾ ਤੇ ਇਸੇ ਤਰ੍ਹਾਂ 69 ਦੇ ਮੁਕਾਬਲੇ 26 ਵੋਟਾਂ ਦੇ ਨਾਲ ਜਸਟਿਨ ਪੀਅਰਸਨ ਨੂੰ ਰਿਮੂਵ ਕਰ ਦਿੱਤਾ ਹੈ। ਜੀ ਇਹ ਤਿੰਨ ਜਾਣਿਆਂ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਜਿਹੜੀ ਵਿਰੋਧਤਾ ਕੀਤੀ ਸੀ ਜਿਹੜੀ ਵਿਰੋਧ ਹੋ ਰਹੇ ਸੀ ਉਹਨਾਂ ਦੇ ਵਿੱਚ ਸ਼ਾਮਲ ਹੋਏ ਜਿਨ੍ਹਾਂ 'ਚ ਦੋ ਕਾਲੇ ਮੂਲ ਦੇ ਤੇ ਇੱਕ ਜਿਹੜੀ ਗੋਰੀ ਮੂਲ ਦੀ ਜਿਹੜੀ ਔਰਤ ਸੀਗੀ। ਇਸ ਦੇ ਵਿੱਚ ਵੀ ਇਹਨਾਂ ਨੇ ਹੁਣ ਇਹ ਦੋਸ਼ ਲਗਾਏ ਵੀ ਸਾਨੂੰ ਦੋ ਜਿਹੜੇ ਕਾਲੇ ਮੂਲ ਦੇ ਬੰਦੇ ਉਹਨਾਂ ਨੂੰ ਐਕਸਪੈਲ ਕੀਤਾ ਤੇ ਜਿਹੜੀ ਚਿੱਟੇ ਮੂਲ ਦੀ ਗੋਰੀ ਮੂਲ ਦੀ ਡੈਮੋਕ੍ਰੇਟ ਪਾਰਟੀ ਵੱਲੋਂ ਸੀਗੀ ਉਸ ਨੂੰ ਇਨਫੈਕਟ ਉਹਨਾਂ ਨੇ ਐਕਸਪੈਲ ਨਹੀਂ ਕੀਤਾ ਉਹ ਕੁਝ ਕੁ ਵੋਟਾਂ ਦੇ ਨਾਲ ਜਿਹੜੀ ਉਹ ਬਚ ਗਈ ਸੀਗੀ। ਜਸਟਿਨ ਜੋਨਸ ਐਕਸਪਲਸ਼ਨ ਤੋਂ ਪਹਿਲਾਂ ਜਦ ਉਹ ਸਦਨ ਦੇ ਵਿੱਚ ਉੱਥੇ ਬੋਲ ਰਿਹਾ ਸੀ ਉਹਨੇ ਕਿਹਾ ਵੀ ਇੱਥੇ ਹੋਰ ਕਈ ਤਰੀਕੇ ਦੇ ਜਿਹੜੇ ਅਪਰਾਧੀ ਉਹਨਾਂ ਨੂੰ ਤਾਂ ਚੈਂਬਰ ਦੇ ਵਿੱਚ ਜਿਹੜੀ ਉਹ ਜਗ੍ਹਾ ਮਿਲੀ ਉਹਨਾਂ ਨੂੰ ਕਦੀ ਐਕਸਪੈਲ ਨਹੀਂ ਕੀਤਾ ਗਿਆ ਪਰ ਕਿਉਂਕਿ ਅਸੀਂ ਗਨ ਰਿਫਾਰਮ ਮੈਜਰਸ ਦੇ ਲਈ ਲੱਗੇ ਤੇ ਅਸੀਂ ਇਸ ਵਿਰੋਧਤਾ ਦੇ ਵਿੱਚ ਹਿੱਸਾ ਲਿਆ ਪ੍ਰੋਟੈਸਟ ਦੇ ਵਿੱਚ ਇਸ ਲਈ ਸਾਨੂੰ ਜਿਹੜਾ ਐਕਸਪੈਲ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਸੋ ਜੌਨਸਨ ਨੇ ਬਾਅਦ ਦੇ ਵਿੱਚ ਕਿਹਾ ਨਾਲ ਹੀ ਕਿਹਾ ਵੀ ਇੱਕ ਪਾਸੇ 60 ਸਾਲਾਂ ਦੀ ਇੱਕ ਚਿੱਟੇ ਮੂਲ ਦੀ ਔਰਤ ਸੀ ਤੇ ਦੂਜੇ ਪਾਸੇ ਅਸੀਂ ਦੋ ਜਿਹੜੇ ਜਵਾਨ ਕਾਲੇ ਮੂਲ ਦੇ ਜਿਹੜੇ ਸੀਗੇ ਸੋ ਸਾਨੂੰ ਐਕਸਪੈਲ ਜਿਹੜਾ ਉਹ ਕੀਤਾ ਗਿਆ ਸੋ ਇੱਕ ਹੋਰ ਨਵਾਂ ਜਿਹੜਾ ਵਿਵਾਦ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਸਟੇਟ ਹਾਊਸ ਨੂੰ ਉੱਥੇ ਨੌਜਵਾਨਾਂ ਨੇ ਜਿਹੜੇ ਯੰਗਸਟਰਸ ਉਹਨਾਂ ਨੇ ਭਰਿਆ ਪਿਆ ਸੀਗਾ ਐਫ ਵਰਡਸ ਜਿਹੜੇ ਉੱਥੇ ਬਹੁਤ ਵਰਤੇ ਗਏ ਗਾਲਾਂ ਹੀ ਇੱਕ ਹਿਸਾਬ ਦੇ ਨਾਲ ਕੱਢ ਰਹੇ ਸੀਗੇ ਲਾ ਮੇਕਰਸ ਨੂੰ ਕਿਉਂਕਿ ਟੈਨਸੀ ਦੇ ਵਿੱਚ ਜਿਹੜਾ ਰੀਸੈਂਟਲੀ ਨੈਸ਼ਨਲ ਸ਼ੂਟਿੰਗ ਹੋਈ ਉਸ ਦੇ ਵਿੱਚ ਬੱਚਿਆਂ ਦੀ ਜਿਹੜੀ ਮੌਤ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਸੇ ਵੀ ਤਰੀਕੇ ਦੀ ਗਨ ਕੰਟਰੋਲ ਦੇ ਉੱਤੇ ਚਰਚਾ ਕਹਿ ਲਓ ਵੀ ਉਸ ਤੋਂ ਬਾਅਦ ਦੇ ਵਿੱਚ ਕੁਝ ਵੀ ਇੱਦਾਂ ਦੇ ਕਦਮ ਜਿਹੜੇ ਨਹੀਂ ਚੱਕੇ ਜਿਸ ਦੀ ਉੱਥੋਂ ਦੇ ਨਿਆਣੇ ਜਿਹੜੇ ਖਾਸ ਕਰਕੇ ਮੰਗ ਕਰ ਰਹੇ ਸੀਗੇ। ਇਹ ਹੁਣ ਦੇਖਣਾ ਪੈਣਾ ਹਰਜੋਤ ਸਿੰਘ ਜੀ ਵੀ ਜਿਹੜੇ ਇਹ ਯੰਗਸਟਰਸ ਇਹੋ ਜਿਹੇ ਮੁੱਦਿਆਂ ਦੇ ਉੱਤੇ ਅਕਸਰ ਪ੍ਰੋਟੈਸਟ ਕਰਦੇ ਜੋ ਕਿ ਉਹਨਾਂ ਦਾ ਹੱਕ ਬਣਦਾ ਵੀ ਕਰਦੇ ਵੀ ਜਿਹੜੇ ਵੀ ਸੀ ਇੱਕ ਇਸ਼ੂ ਦੇ ਨਾਲ ਜੁੜੇ ਤੇ ਪਰ ਇਹ ਵੀ ਕੀ ਇਹਨੂੰ ਵੋਟਾਂ 'ਚ ਬਦਲ ਪਾਉਣਗੇ ਇਹ ਵੱਡੀ ਜਿਹੜੀ ਗੱਲ ਹੁੰਦੀ ਵੀ ਚੁਣੌਤੀ ਜਿਹੜੀ ਉਹ ਰਹਿੰਦੀ ਵੀ ਕੀ ਵੋਟਾਂ 'ਚ ਬਦਲ ਪਾਉਣਗੇ ਪਰ ਦੇਖੋ ਜਿਹੜੇ ਦੋ ਚੁਣ ਕੇ ਵੀ ਘੱਲੇ ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਾਹਰ ਦਾ ਰਸਤਾ ਦਿਖਾਇਆ ਗਿਆ। ਇਹਨਾਂ ਉੱਤੇ ਦੋਸ਼ ਇਹ ਵੀ ਕੱਲਾ ਪ੍ਰੋਟੈਸਟ ਦੇ ਵਿੱਚ ਹਿੱਸਾ ਨਹੀਂ ਲਿਆ ਉਹਨਾਂ ਨੇ ਇਹ ਗੱਲ ਕਹੀ ਵੀ ਕਥਿਤ ਤੌਰ ਦੇ ਉੱਤੇ ਜਿਹੜੇ ਹਾਊਸ ਦੇ ਉੱਥੇ ਦੇ ਸਪੀਕਰ ਉਹਨਾਂ ਉੱਤੇ ਵੀ ਇਹਨਾਂ ਨੇ ਕਥਿਤ ਤੌਰ ਦੇ ਉੱਤੇ ਕਹਿੰਦੇ ਵੀ ਹਮਲਾ ਕੀਤਾ ਜਿਸ ਦੀ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕਰ ਰਿਹਾ ਪਰ ਉਸ ਦੀ ਆੜ ਦੇ ਵਿੱਚ ਇਹਨਾਂ ਨੂੰ ਜ਼ਰੂਰ ਦੋਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਹੈ। ਜੀ ਬਿਲਕੁਲ ਇਹਦੇ ਸੰਬੰਧ ਵਿੱਚ ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਐਕਸਪਲਸ਼ਨ ਇਹ ਸ਼ੌਕਿੰਗ ਅਨਡੈਮੋਕ੍ਰੈਟਿਕ ਤੇ ਵਿਦਆਊਟ ਪ੍ਰੈਸੀਡੈਂਟ ਹੈਗੇ ਮਿਸਟਰ ਜੋਨਸ ਜਿਨ੍ਹਾਂ ਨੂੰ ਐਕਸਪੈਲ ਕੀਤਾ ਗਿਆ ਉਹਨਾਂ ਨੇ BBC ਨੂੰ ਇਹ ਦੱਸਿਆ ਵੀ ਮੈਂ 78,000 ਤੋਂ ਵੱਧ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਤੇ ਹੁਣ ਮੇਰਾ ਜਿਹੜਾ ਡਿਸਟ੍ਰਿਕਟ ਵਿਦਆਊਟ ਰਿਪਰੈਜ਼ੈਂਟੇਸ਼ਨ
ਹੈਗਾ ਆ। ਹੂੰ ਇਸੇ ਤਰ੍ਹਾਂ ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ 2 ਵਾਰੀ ਐਕਸਪਲਸ਼ਨ ਹੋਈ ਸੀ। ਟੈਨਸੀ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ 1980 ਦੇ ਵਿੱਚ ਇੱਕ ਸਿਟਿੰਗ ਲਾ ਮੇਕਰ ਨੂੰ ਰਿਮੂਵ ਕੀਤਾ ਸੀ, ਜੋ ਕਿ ਕਨਵਿਕਟ ਹੋਇਆ ਸੀ ਬਰਾਈਬਿੰਗ ਦੇ ਮਾਮਲੇ ਦੇ ਵਿੱਚ। 2016 ਦੇ ਵਿੱਚ ਮੈਜੋਰਟੀ ਵਿਪ ਜਿਹਦੇ ਤੇ ਸੈਕਸ਼ੂਅਲ ਮਿਸਕੰਡਕਟ ਦੇ ਐਲੀਗੇਸ਼ਨ ਲੱਗਦੇ ਸੀ, ਉਸ ਨੂੰ ਐਕਸਪੈਲ ਕੀਤਾ ਗਿਆ ਸੀਗਾ। ਤੇ ਹੁਣ ਦੇਖਦੇ ਆ ਇਹਦੇ ਸੰਬੰਧ ਦੇ ਵਿੱਚ ਕਈ ਵਕੀਲ ਇਹ ਕਹਿ ਰਹੇ ਆ ਵੀ ਜੇ ਉਹਨਾਂ ਨੂੰ ਐਕਸਪੈਲ ਵੀ ਕੀਤਾ ਜਾ ਸਕਦਾ, ਉਹ ਦੁਬਾਰਾ ਕੀ ਫਿਰ ਵਾਪਸ ਜਿਹੜੇ ਆ ਚੁਣ ਕੇ ਆ ਸਕਦੇ ਹੈਗੇ ਆ, ਪਰ ਜੇ ਉਹਨਾਂ ਦੀ ਮੈਜੋਰਟੀ ਇੰਨੀ ਕਾ ਤੇ ਅੱਗੇ ਆ ਕੇ ਉਹ ਕੀ ਬੋਲਣਗੇ। ਇੱਕ ਜਿਹੜਾ ਜਸਟਿਨ ਜੋਨਸ ਆ ਉਹ 27 ਸਾਲ ਦਾ ਆ, ਤੇ ਜਿਹੜਾ ਜਸਟਿਨ ਪੀਅਰਸਨ ਆ ਉਹ 28 ਸਾਲ ਦਾ ਆ। ਇਹ ਨੈਸ਼ਵਿਲ ਦੇ ਇਲਾਕੇ ਦੇ ਇਰਦ ਗਿਰਦ ਦੋਨੋਂ ਹੀ ਜਿਹੜੇ ਆ ਉਹ ਜੇਤੂ ਜਿਹੜੇ ਉਹ ਰਹੇ ਨੇ। ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਯੰਗ ਆ, ਜਿਨ੍ਹਾਂ ਨੂੰ ਹੁਣ ਇਵੈਂਚੁਅਲੀ ਜਿਹੜਾ ਆ ਉਹ ਉੱਥੋਂ ਦੇ ਸਦਨ ਚੋਂ ਐਕਸਪੈਲ ਕਰ ਦਿੱਤਾ ਗਿਆ ਆ। ਇਹ ਹੋ ਹੱਲਾ ਜਿਹੜਾ ਇਸ ਟਾਈਮ ਬਹੁਤ ਚੱਲ ਰਿਹਾ ਆ। ਬਹੁਤ ਸਾਰੇ ਕਹਿੰਦੇ ਵੀ ਡੈਮੋਕ੍ਰੇਸੀ ਦਾ ਇੱਥੇ ਤਗੜਾ ਜਿਹੜਾ ਉਹ ਘਾਣ ਹੋ ਰਿਹਾ ਹੈ, ਖਾਸ ਕਰਕੇ ਜਿਹੜੇ ਡੈਮੋਕ੍ਰੇਟ ਲੀਨਿੰਗ ਜਿਹੜੇ ਨੇ, ਤੇ ਕਹਿੰਦੇ ਵੀ ਵਿਦਆਊਟ ਡਿਊ ਪ੍ਰੋਸੈਸ ਇਹਨਾਂ ਨੂੰ ਬੇਸਿਕਲੀ ਐਕਸਪੈਲ ਕੀਤਾ ਆ, ਵੀ ਉਹਨਾਂ ਦੇ ਕੋਲ ਸੁਪਰ ਮੈਜੋਰਟੀ ਸੀਗੀ, ਉਸ ਦੀ ਵਰਤੋਂ ਕਰਦੇ ਹੋਏ। ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੀ ਜਿਹੜੇ ਕੁਝ ਹੋਰ ਨੁਮਾਇੰਦੇ ਆ, ਉਹਨਾਂ ਨੇ ਇਹੀ ਕਿਹਾ, ਜਿਹੜੇ ਜੋ ਟੋਮਸ ਆ, ਕਹਿੰਦੇ ਵੀ ਇਹਨਾਂ ਨੇ ਜਿਹੜੇ ਮੂਵ ਆ ਇੱਕ ਹਿਸਾਬ ਦੇ ਨਾਲ ਨਿਊਕਲੀਅਰ ਆਪਸ਼ਨ ਹੀ ਸਿੱਧੀ ਉਸ ਹਾਊਸ ਨੇ ਵਰਤ ਲਈ ਹੈਗੀ ਆ। ਜੀ ਬਿਲਕੁਲ। ਦੱਸਦੇ ਜਾਈਏ ਵੀ ਮਸਲਾ ਕੀ ਆ ਟੈਨਸੀ ਦੇ ਵਿੱਚ, ਜੋ ਸ਼ੂਟਿੰਗ ਹੋਈ ਸੀ ਨੈਸ਼ਵਿਲ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਜਿਹੜੀ ਇਹ ਸ਼ੂਟਿੰਗ ਹੋਈ ਸੀ ਕ੍ਰਿਸਚੀਅਨ ਸਕੂਲ ਦੇ ਉੱਤੇ ਹੋਈ ਸੀ, ਜਿਹਦੇ ਨਾਲ 2 ਜਿਹੜੇ ਬੱਚੇ ਆ, 9 ਸਾਲਾਂ ਦੇ ਬੱਚੇ ਸੀ ਤੇ 3 ਸਟਾਫ ਮੈਂਬਰ ਸੀ, ਉਹਨਾਂ ਦੀ ਮੌਤ ਹੋ ਗਈ ਸੀ। ਤੇ ਜਿਹੜੀ ਲੇਡੀ ਨੇ ਗੋਲੀਆਂ ਚਲਾਈਆਂ ਸੀਗੀਆਂ, ਉਹਦੇ ਸਾਰੇ ਦੇ ਸਾਰੇ ਜਿਹੜੇ ਹਥਿਆਰ ਸੀ ਉਹ ਲੀਗਲੀ ਬਾਈ ਕੀਤੇ ਹੋਏ ਸੀ। ਸੋ ਟੈਨਸੀ ਦੇ ਵਿੱਚ ਇਸ ਟਾਈਮ ਮਿਨੀਮਮ ਏਜ 21 ਸਾਲ ਆ। ਤੁਹਾਡੀ ਜੇ ਤੁਸੀਂ ਹੈਂਡ ਗਨ ਕੈਰੀ ਕਰਨੀ ਆ, ਕੰਸੀਲਡ ਵੈਪਨ ਲੈਣਾ ਆ, ਜਾਂ ਅਨਕਨਸੀਲਡ ਵਿਦਆਊਟ ਪਰਮਿਟ, ਉਸ ਨੂੰ ਜੋ ਲਾ ਮੇਕਰਸ ਆ ਉਹਦੀ ਜਿਹੜੀ ਏਜ ਆ ਘਟਾ ਕੇ 18 ਸਾਲਾਂ ਦੀ ਕਰਨੀ ਚਾਹੁੰਦੇ ਆ। 21 ਸਾਲ ਤੋਂ ਘਟਾ ਕੇ 18 ਸਾਲਾਂ ਦੀ, 18 ਸਾਲਾਂ ਵਾਲੇ ਵੀ ਜੋ ਗਨ ਆ ਉਹ ਖਰੀਦ ਸਕਣ। ਜੀ ਜੀ ਬਿਲਕੁਲ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ, ਇਹ ਮੁੱਦੇ ਬਹੁਤ ਥਾਵਾਂ ਦੇ ਉੱਤੇ ਵਧੇ ਹੋਏ ਨੇ, ਤੇ ਨੌਜਵਾਨਾਂ ਦੇ ਵਿੱਚ ਡੈਫੀਨੇਟਲੀ ਯੰਗਸਟਰਸ ਦੇ ਵਿੱਚ ਇਸ ਦੇ ਪ੍ਰਤੀ ਇੱਕ ਡਿਫਰੈਂਟ ਧਾਰਨਾ ਆ। ਤੇ ਜਿੱਦਾਂ ਮੈਂ ਪਹਿਲਾਂ ਕਿਹਾ, ਇਹ ਦੇਖਣ ਵਾਲੀ ਗੱਲ ਹੋਊਗੀ ਵੀ ਇਹੋ ਜਿਹੇ ਮੌਕਿਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਬਾਕੀ ਥਾਵਾਂ ਦੇ ਉੱਤੇ ਹੁਣ ਇਹ ਕਰ ਤਾਂ ਰਹੇ ਆ ਵੀ ਕੀ ਇਹ ਵੋਟਾਂ ਪਾ ਕੇ ਆਪਣੇ ਪਸੰਦੀਦਾ ਨੁਮਾਇੰਦੇ ਜਿਹੜੇ ਉਹ ਚੁਣ ਸਕਣਗੇ, ਪਰ ਉਹਨਾਂ ਦਾ ਵੀ ਫਿਰ ਕਹਿਣਾ ਨਾਲ ਦੇ ਨਾਲ ਵੀ ਜੇ ਚੁਣ ਕੇ ਵੀ ਘੱਲੂਗੇ ਤੇ ਬਾਅਦ 'ਚ ਤੁਸੀਂ ਇਸ ਤਰੀਕੇ ਨਾਲ ਜੇ ਬਾਹਰ ਹੀ ਕੱਢਤਾ ਤੇ ਫਿਰ ਫਾਇਦਾ ਵੀ ਜਿਹੜਾ ਉਹ ਕੀ ਹੋਊਗਾ। ਪਰ ਇਹ ਆ ਵੀ ਦੇਖੋ, ਇਹ ਲੰਬੀਆਂ ਲੜਾਈਆਂ ਹੁੰਦੀਆਂ ਨੇ ਕਿਸੇ ਵੀ ਚੀਜ਼ ਨੂੰ ਇਸ ਤਰੀਕੇ ਦੇ ਨਾਲ ਜੇ ਉਹ ਬਦਲਣਾ ਚਾਹੁੰਦੇ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਚੀਨੀ ਰਾਸ਼ਟਰਪਤੀ ਜਿਹੜੇ ਸ਼ੀ ਜਿਨਪਿੰਗ ਆ, ਉਹਨਾਂ ਨੇ ਯੂਕਰੇਨ ਦੇ ਮੁੱਦੇ ਦੇ ਉੱਤੇ ਸ਼ਾਂਤੀ ਵਾਰਤਾ ਜਿਹੜੀ ਆ ਪੀਸ ਟਾਕ ਆ ਮੁੜ ਦੁਬਾਰਾ ਚਾਲੂ ਕਰਨ ਦੀ ਸੱਦਾ ਜਿਹੜਾ ਉਸਨੇ ਦਿੱਤਾ ਆ। ਰੀਸੈਂਟਲੀ 3 ਦਿਨਾਂ ਦਾ ਦੌਰਾ ਇਹ ਕਰਕੇ ਆਏ ਸੀਗੇ, ਵਲਾਦੀਮਿਰ ਪੁਤਿਨ ਦੇ ਨਾਲ ਜਿਹੜੇ ਉੱਥੇ ਗਏ ਸੀਗੇ। ਤੇ ਸੋ ਹੁਣ ਚੀਨੀ ਆਗੂ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਸਾਰੀਆਂ ਜਿਹੜੀਆਂ ਧਿਰਾਂ ਦੇ ਜਿਹੜੀ ਵੀ ਸਿਕਿਉਰਿਟੀ ਉਹਨਾਂ ਦੇ ਕੰਸਰਨਸ ਹੈਗੇ ਆ, ਸਿਕਿਉਰਿਟੀ ਸੁਰੱਖਿਆ ਦੇ ਖਦਸ਼ੇ ਆ, ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੇ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਆ। ਸੋ ਹਾਲਾਤ ਹੋਰ ਨਾ ਵਿਗੜਨ, ਬੇਕਾਬੂ ਜਿਹੜੇ ਉਹ ਨਾ ਹੋਣ, ਤਾਂ ਇਹ ਜਿਹੜਾ ਇਸ ਟਾਈਮ ਗੱਲ ਚੱਲ ਰਹੀ ਆ। ਸੋ ਸ਼ੀ ਜਿਨਪਿੰਗ ਆਪਣੇ ਆਪ ਨੂੰ ਹੁਣ ਵਰਲਡ ਲੈਵਲ ਦੇ ਇੱਕ ਸਟੇਟਸਮੈਨ ਦੇ ਤੌਰ ਦੇ ਉੱਤੇ ਪੇਸ਼ ਕਰ ਰਹੇ ਆ। ਈਰਾਨ ਤੇ ਸਾਊਦੀ ਅਰੇਬੀਆ ਦੇ ਵਿੱਚ ਇੱਕ ਕੂਟਨੀਤਿਕ ਸੰਬੰਧਾਂ ਦੀ ਮੁੜ ਬਹਾਲੀ ਦੇ ਵਿੱਚ ਅਹਿਮ ਜਿਹੜਾ ਇਹਨਾਂ ਦਾ ਯੋਗਦਾਨ ਜਿਹੜਾ ਉਹ ਰਿਹਾ ਆ। ਤੇ ਉਸੇ ਦੌਰਾਨ ਹੁਣ ਯੂਕਰੇਨ ਅਤੇ ਰੂਸ ਦੇ ਵਿੱਚ ਜਿਹੜੀ ਸਾਂਝੀ ਤੌਰ ਦੇ ਉੱਤੇ ਸ਼ਾਂਤੀ ਜਿਹੜੀ ਪੀਸ ਟਾਕਸ ਆ ਉਸ ਨੂੰ ਲੈ ਕੇ ਇਹ ਅੱਗੇ ਵਧੇ ਆ। ਹੋ ਸਕਦਾ ਹੈ ਵੀ ਪੁਤਿਨ ਤੇ ਸ਼ੀ ਜਿਨਪਿੰਗ ਦਾ ਇਹ ਇੱਕ ਨਿੱਜੀ ਮਿਲ ਕੇ ਫੈਸਲਾ ਹੋਵੇ ਵੀ ਭਾਈ ਤੂੰ ਗਾਂਹ ਹੋ, ਤੇਰੀ ਜਿਹੜੀ ਇਸ ਦੇ ਨਾਲ ਵਕਾਰ ਵੀ ਜਿਹੜਾ ਉਹ ਵੱਧਦਾ ਆ, ਤੇ ਦੁਨੀਆ ਦੇ ਵਿੱਚ ਜਿਹੜਾ ਵੈਸਟ ਦਾ ਦਬਦਬਾ ਜਿਹੜਾ ਹੈ ਉਸ ਦੇ ਵਿੱਚ ਘਟੂਗਾ। ਤੇ ਨਾਲ ਇਸ ਨੂੰ ਇਸ ਪੱਖ ਤੋਂ ਵੀ ਦੇਖਿਆ ਜਾ ਸਕਦਾ ਵੀ ਰੂਸ ਦੇ ਵੀ ਹੱਥ ਖੜੇ ਨੇ, ਉਹਨਾਂ ਦਾ ਵੀ ਨੁਕਸਾਨ ਕਾਫੀ ਜ਼ਿਆਦਾ ਇਸ ਚੀਜ਼ ਦੇ ਵਿੱਚ ਹੋ ਚੁੱਕਾ ਆ। ਤੇ ਹੁਣ ਚੀਨ ਦੇ ਸਹਾਰੇ ਚਾਹੁੰਦਾ ਆ ਵੀ ਉਹਦੀ ਜਿਹੜੀ ਆ ਕਹਿ ਲਓ ਵੀ
ਇੱਜ਼ਤ ਵੀ ਬਚੀ ਰਵੇ ਤੇ ਨਾਲ ਦੇ ਨਾਲ ਇੱਕੋ ਚੀਜ਼ ਦੇ ਨਾਲ ਜਿਹੜੇ ਉਹ ਦੋ ਕੰਮ ਜਿਹੜੇ ਹੋ ਜਾਣ, ਵੀ ਚੀਨ ਦੀ ਸਰਦਾਰੀ ਵੀ ਵਧੇ ਤੇ ਮੈਂ ਵੀ ਜਿਹੜਾ ਆ ਇਸ ਲੜਾਈ ਚੋਂ ਜਿਹੜਾ ਸਮਹਾਉ ਵਾਪਸ ਜਿਹੜਾ ਉਹ ਨਿਕਲਾਂ। ਸੋ ਹੁਣ ਦੇਖੋ ਰੂਸੀ ਰਾਸ਼ਟਰਪਤੀ ਦੇ ਨਾਲ ਤਾਂ ਇਹ ਮੁਲਾਕਾਤ ਕੀਤੀ ਹੈ, ਪਰ ਅਜੇ ਤੱਕ ਜਿਹੜੇ ਸ਼ੀ ਜਿਨਪਿੰਗ ਆ ਉਹਨਾਂ ਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੇ ਨਾਲ ਅਜੇ ਤੱਕ ਵੀ ਨਹੀਂ ਜਿਹੜੀ ਮੁਲਾਕਾਤ ਹੋਈ ਹੈਗੀ। ਸੋ ਸ਼ਾਂਤੀ ਦੀ ਬਹਾਲੀ ਦਾ ਰਾਹ ਕਿੱਦਾਂ ਬਣੂਗਾ, ਕਿੱਦਾਂ ਲੱਭ ਸਕਣਗੇ, ਇਹ ਇੱਕ ਵੱਡੀ ਚੁਣੌਤੀ ਭਰਪੂਰ ਰਸਤਾ ਰਹੇਗਾ। ਜੀ, ਅਗਲੀ ਵਰਲਡ ਲੈਵਲ ਨਿਊਜ਼ ਤੇ ਚੱਲੀਏ ਤੇ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਤੇ ਗਾਜ਼ਾ ਦੇ ਵਿੱਚ ਜੋ ਆ ਅਟੈਕ ਕਰਨਾ ਸ਼ੁਰੂ ਕੀਤਾ ਆ। ਇਹ ਸਾਰਾ ਕੁਝ ਉਦੋਂ ਹੋਇਆ ਜਦੋਂ ਲੈਬਨਾਨ ਵਾਲੀ ਸਾਈਡ ਤੋਂ ਇਜ਼ਰਾਈਲ ਦੇ ਵਿੱਚ ਰੌਕੇਟਸ ਸਿੱਟੇ ਗਏ ਸੀ, ਜਿਹਦੇ ਨਾਲ ਇੱਕ 16 ਸਾਲ ਦੀ ਤੇ ਇੱਕ 20 ਸਾਲ ਦੀ ਦੋ ਸਿਸਟਰਸ ਤੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੀ ਜਿਹੜੀ ਮਦਰ ਆ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ ਜਦੋਂ ਆਕੂਪਾਈਡ ਵੈਸਟ ਬੈਂਕ ਦੇ ਵਿੱਚ ਅਟੈਕ ਹੋਇਆ। ਇਜ਼ਰਾਈਲ ਦੀ ਮਿਲਟਰੀ ਨੇ ਕਹਿੰਦੇ ਵੀ ਹਾਈਐਸਟ ਅਲਰਟ ਜਾਰੀ ਕੀਤਾ ਆ 2006 ਤੋਂ ਬਾਅਦ। ਜਿੰਨੇ ਵੀ ਉੱਥੇ ਰਿਜ਼ਰਵਿਸਟ ਹੈਗੇ ਆ ਆਰਮੀ ਦੇ ਵਿੱਚ ਹੁੰਦੇ, ਉਹਨਾਂ ਸਾਰਿਆਂ ਨੂੰ ਵਾਪਸ ਬੁਲਾ ਲਿਆ ਗਿਆ ਆ। ਲੈਫਟੀਨੈਂਟ ਕਰਨਲ ਰਿਚਰਡ ਹੈਚ ਇੰਟਰਨੈਸ਼ਨਲ ਸਪੋਕਸਪਰਸਨ ਆ ਇਜ਼ਰਾਈਲੀ ਡਿਫੈਂਸ ਫੋਰਸਸ ਦੇ। ਸੋ ਉਹਨਾਂ ਨੇ ਇਹ ਕਿਹਾ ਵੀ ਇਸ ਵੇਲੇ ਜਿਹੜੀ ਸਿਚੁਏਸ਼ਨ ਆ ਗਾਜ਼ਾ ਨੂੰ ਲੈ ਕੇ, ਜੋ ਹਮਾਸ ਆ ਲੈਬਨਾਨ ਨੂੰ ਲੈ ਕੇ ਬਹੁਤ ਟੈਂਸ ਬਣੀ ਹੋਈ ਹੈਗੀ ਆ। ਲੈਬਨਾਨ ਦਾ ਇੱਕ ਆਰਮਡ ਗਰੁੱਪ ਜੋ ਹੈਜ਼ਬੁੱਲਾ ਆ ਸਾਊਥ ਲੈਬਨਾਨ ਦੇ ਵਿੱਚ, ਉਹਨਾਂ ਨੇ ਜਿਹੜਾ ਇਹ ਇੱਕ ਅਟੈਕ ਹੋਇਆ ਸੀ ਇਜ਼ਰਾਈਲ ਦੇ ਵਿੱਚ, ਜੋ ਆਪਾਂ ਦੱਸਿਆ ਵੀ 2 ਜਣਿਆਂ ਦੀ ਮੌਤ ਹੋਈ ਆ, ਉਹਦੀ ਨਾ ਤਾਂ ਰਿਸਪੌਂਸਿਬਿਲਿਟੀ ਲਈ ਆ, ਨਾ ਹੀ ਉਹਨੂੰ ਜਿਹੜਾ ਆ ਡਿਨਾਈ ਕੀਤਾ ਹੈਗਾ। ਸੋ ਇਹ ਸਾਰੇ ਕਰਕੇ ਹੁਣ ਇਜ਼ਰਾਈਲ ਵਾਲੇ ਆ ਸਾਰੇ ਫਰੰਟ ਦੇ ਉੱਤੇ ਉਹਨਾਂ ਨੇ ਜਿਹੜੇ ਆ ਆਪਣੀ ਅਟੈਕ ਸ਼ੁਰੂ ਕੀਤਾ ਹੋਇਆ ਹੈ। ਪਾਲਸਤੀਨੀਅਨ ਮਿਨਿਸਟਰੀ ਆਫ ਹੈਲਥ ਨੇ ਇਹ ਦੱਸਿਆ ਆ ਵੀ ਇਜ਼ਰਾਈਲ ਵਾਲਿਆਂ ਨੇ ਇੱਕ ਬੱਚਿਆਂ ਦਾ ਜੋ ਹਸਪਤਾਲ ਆ ਉਹਦੇ ਉੱਤੇ ਅਟੈਕ ਕੀਤਾ ਹੈਗਾ ਤੇ ਉਹ ਪੂਰੀ ਤਰ੍ਹਾਂ ਡੈਮੇਜ ਹੋ ਗਿਆ ਆ। ਇਹ 10 ਤੋਂ ਵੱਧ ਜਿਹੜੇ ਸਾਈਟਸ ਆ ਗਾਜ਼ਾ ਦੇ ਵਿੱਚ, ਉਹਨਾਂ ਦੇ ਉੱਤੇ ਇਜ਼ਰਾਈਲ ਵੱਲੋਂ ਅਟੈਕ ਕੀਤਾ ਗਿਆ। ਇੱਕ ਹੋਰ ਜੋ ਉੱਥੇ ਦੀ ਮਸਜਿਦ ਆ ਉਹਦੇ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਆ। ਕੁਝ ਪਿਛਲੇ ਸਾਲ ਵੀ ਇਜ਼ਰਾਈਲ ਵੱਲੋਂ ਸੇਮ ਮਸਜਿਦ ਦੇ ਉੱਤੇ ਅਟੈਕ ਕੀਤੀ ਗਈ ਸੀ, ਅਕਸਾ ਮੌਸਕ ਕਰਕੇ ਜੋ ਜਾਣੀ ਜਾਂਦੀ ਆ। ਕਹਿੰਦੇ 34 ਰੌਕੇਟ ਇਜ਼ਰਾਈਲ ਵਿੱਚ ਛੱਡੇ ਗਏ ਸੀ ਲੈਬਨਾਨ ਵੱਲੋਂ। ਇਹ ਉੱਥੇ ਦੀ ਜੋ ਇਜ਼ਰਾਈਲ ਦੀ ਆਰਮੀ ਆ ਉਹ ਕਨਫਰਮ ਕਰ ਰਹੀ ਆ। ਸੋ ਇੱਕ ਵਾਰੀ ਫੇਰ ਇਜ਼ਰਾਈਲ ਪੈਲਸਤੀਨ ਲੈਬਨਾਨ ਨੂੰ ਲੈ ਕੇ ਜੋ ਬਾਕੀ ਤਾਂ ਦੁਨੀਆ ਦੇ ਵਿੱਚ ਬਹੁਤ ਰੌਲਾ ਰੱਪਾ ਚੱਲ ਹੀ ਰਿਹਾ ਆ, ਯੂਕਰੇਨ ਨੂੰ ਲੈ ਕੇ, ਰਸ਼ੀਆ ਨੂੰ ਲੈ ਕੇ, ਤੇ ਉਧਰ ਮਿਡਲ ਈਸਟ ਦੇ ਵਿੱਚ, ਤੇ ਹੁਣ ਇਹ ਜਿਹੜਾ ਆ ਇਜ਼ਰਾਈਲ ਤੇ ਗਾਜ਼ਾ ਸਟ੍ਰਿਪ ਵਾਲਾ ਇੱਕ ਵਾਰੀ ਫੇਰ ਸ਼ੁਰੂ ਹੋ ਗਿਆ ਜੀ। ਮਿਡਲ ਈਸਟ ਦੇ ਵਿੱਚ ਤਣਾਅ ਜਿਹੜਾ ਵੱਧ ਚੁੱਕਾ ਆ। ਹਮਾਸ ਦੇ ਦੁਆਰਾ ਕਹਿੰਦੇ ਵੀ ਰਾਕਟ ਹਮਲੇ ਕੀਤੇ ਗਏ ਜਦੋਂ ਅਲ-ਅਕਸਾ ਜਿਹੜਾ ਮੌਸਕ ਦੀ ਮਸਜਿਦ ਦੀ ਤੁਸੀਂ ਗੱਲ ਕਰਦੇ ਆ, ਜਿੱਥੇ ਰਮਜ਼ਾਨ ਦੇ ਮੌਕੇ ਉਹਨਾਂ ਨੂੰ ਨਮਾਜ਼ ਜਿਹੜੀ ਉਹ ਅਦਾ ਨਹੀਂ ਕਰਨ ਦਿੱਤੀ ਗਈ, ਉਹਨਾਂ ਨੂੰ ਉੱਥੋਂ ਜਿਹੜਾ ਉਹ ਕੱਢਿਆ ਗਿਆ। ਹੁਣ ਉੱਥੇ ਖਬਰ ਇਹ ਆ ਰਹੀ ਆ ਵੀ ਕਿਸੇ ਨੇ ਗੋਲੀਆਂ ਦੇ ਨਾਲ ਇਜ਼ਰਾਈਲੀ ਜਿਹੜੇ ਆ ਕੁਛ ਮਾਰ ਦਿੱਤੇ ਆ, ਤੇ ਉਸ ਤੋਂ ਬਾਅਦ 'ਚ ਹੁਣ ਜਿਹੜਾ ਹਰਜੋਤ ਸਿੰਘ ਜੀ ਇਜ਼ਰਾਈਲ ਦੇ ਦੁਆਰਾ ਸਾਊਥ ਲੈਬਨਾਨ ਉੱਥੇ ਘੱਟ ਹੀ ਕਰਦੇ ਨੇ ਹਮਲੇ, ਪਰ ਇਜ਼ਰਾਈਲ ਦੇ ਦੁਆਰਾ ਇਸ ਵਾਰ ਹਵਾਈ ਹਮਲੇ ਉਹਨਾਂ ਇਲਾਕਿਆਂ ਦੇ ਵਿੱਚ ਕੀਤੇ ਗਏ, ਇਹ ਕਹਿ ਕੇ ਵੀ ਜਿਹੜਾ ਹਮਾਸ ਦਾ ਇਨਫਰਾਸਟਰਕਚਰ ਢਾਂਚਾ ਜਿਹੜਾ ਆ ਉਹ ਉਸ ਇਲਾਕਿਆਂ ਦੇ ਵਿੱਚ ਚੱਲ ਰਿਹਾ, ਉੱਥੇ ਅਸੀਂ ਜਿਹੜੀ ਸਿੱਧੀ ਮਾਰ ਕੀਤੀ ਹੈਗੀ ਆ। ਸੋ ਸਥਿਤੀ ਬਹੁਤ ਜ਼ਿਆਦਾ ਮਾੜੀ ਜਿਹੜੀ ਇਸ ਟਾਈਮ ਬਣਦੀ ਜਾ ਰਹੀ ਆ। ਫਲਸਤੀਨ ਜਿਨ੍ਹਾਂ ਦਾ ਇੱਕ ਆਪਣਾ ਮੁਲਕ ਹੁੰਦਾ ਸੀਗਾ, ਹੁਣ ਉਹ ਕੁਛ ਬਸਤੀਆਂ ਜੋਗੇ ਜਿਹੜੇ ਕਹਿ ਸਕਦੇ ਆ ਵੀ ਉਹ ਰਹਿ ਗਏ ਆ। ਇਸ ਟਾਈਮ ਉਹਨਾਂ ਨੂੰ ਖੁੱਲ੍ਹ ਕੇ ਉੱਥੇ ਵਿਚਰਨ ਦੀ ਤੇ ਉਹ ਸਾਰੀਆਂ ਚੀਜ਼ਾਂ ਕਰਨ ਦੀ ਬਿਲਕੁਲ ਵੀ ਖੁੱਲ੍ਹ ਨਹੀਂ ਹੈਗੀ। ਸੋ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਉੱਥੇ ਵੱਧ ਤੋਂ ਬੱਤਰ ਕਹਿ ਸਕਦੇ ਆ ਵੀ ਉਹ ਇਹਨਾਂ ਦੇ ਲਈ ਖਾਸ ਕਰਕੇ ਬਣਦੀ ਜਾ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਸੈਨ ਫਰਾਂਸਿਸਕੋ ਇੱਕ ਲਾਲੈਸ ਸ਼ਹਿਰ ਬਣ ਗਿਆ ਹੈਗਾ। ਇਹ ਸਾਰੇ ਕਾਸੇ ਨੂੰ ਲੈ ਕੇ ਬੌਬ ਲੀ
ਜੋ ਇੱਕ ਕੈਸ਼ ਐਪ ਦਾ ਕ੍ਰੀਏਟਰ ਸੀ, ਬੜਾ ਅਮੀਰ ਹਾਈ-ਟੈਕ ਕੰਪਨੀ ਦਾ CEO ਸੀ। ਉਹ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਮੇਨ ਸਟਰੀਟ ਦੇ ਲਾਗੇ ਆਪਣੇ ਆਪ ਤੁਰ ਕੇ ਜਾ ਰਿਹਾ ਸੀ ਤੇ ਉਸ ਨੂੰ ਕਿਸੇ ਨੇ ਚਾਕੂ ਮਾਰ ਕੇ ਜਿਹੜਾ ਆ ਮਾਰ ਦਿੱਤਾ ਹੈਗਾ। ਆਲਰੇਡੀ ਜਿਹੜਾ ਸੈਨ ਫਰਾਂਸਿਸਕੋ ਆ ਉਹ ਇਸ ਟਾਈਮ ਬੜੀ ਬੁਰੀ ਸਿਚੁਏਸ਼ਨ ਦੇ ਵਿੱਚੋਂ ਜਾ ਰਿਹਾ ਆ। ਬਹੁਤ ਸਾਰੀਆਂ ਟੈਕ ਕੰਪਨੀਆਂ ਨੇ ਲੇ ਆਫ ਕਰ ਦਿੱਤੀ ਹੈਗੀ ਆ। ਬਹੁਤ ਸਾਰੀਆਂ ਟੈਕ ਕੰਪਨੀਆਂ ਦੇ EMPLOYE ਘਰਾਂ ਤੋਂ ਕੰਮ ਕਰ ਰਹੇ ਆ। ਵਿਜ਼ਿਟਰਸ ਬੜੇ ਘਟੇ ਹੋਏ ਆ ਸੈਨ ਫਰਾਂਸਿਸਕੋ ਵਿੱਚ ਜਾਣ ਤੋਂ। ਤੇ ਓਵਰਆਲ ਜਿਹੜਾ ਸੈਨ ਫਰਾਂਸਿਸਕੋ ਦਾ ਜੋ ਟੈਕਸ ਆਉਂਦਾ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ ਆ। ਸੋ ਮਿਸਟਰ ਬੌਬ ਲੀ ਦੀ ਮੌਤ ਨੂੰ ਲੈ ਕੇ ਜੋ ਟੈਕ ਇੰਡਸਟਰੀ ਆ, ਉਹਨਾਂ ਦੇ ਜੋ ਚਾਹੇ ਉਹ ਐਂਟਰਪ੍ਰੈਨਿਓਰ ਜਾਂ ਵੈਂਚਰ ਕੈਪੀਟਲਿਸਟ ਹੈਗੇ ਆ, ਉਹ ਕਹਿੰਦੇ ਆ ਵੀ ਸਿਚੁਏਸ਼ਨ ਬਹੁਤ ਬੈਡ ਹੈਗੀ ਆ ਸੈਨ ਫਰਾਂਸਿਸਕੋ ਵਿੱਚ। ਸੈਨ ਫਰਾਂਸਿਸਕੋ ਨੂੰ ਹੱਬ ਕਰਕੇ ਜਿਹੜਾ ਜਾਣਿਆ ਜਾਂਦਾ ਆ। ਮਾਈਕਲ ਅਰਿੰਗਟਨ ਇੱਕ ਫਾਊਂਡਰ ਹੈਗੇ ਇੰਡਸਟਰੀ ਬਲੌਗ ਟੈਕ ਕਰੰਚ ਦੇ। ਉਹਨਾਂ ਨੇ ਇਹ ਕਿਹਾ ਆ ਵੀ ਮੈਂ ਤਾਂ ਬਹੁਤ ਜਿੱਦਾਂ ਦੁਖੀ ਆ ਵੀ ਸੈਨ ਫਰਾਂਸਿਸਕੋ ਕੀ ਬਣ ਗਿਆ ਆ। ਜਿਹੜਾ ਵਾਇਲੈਂਟ ਕ੍ਰਾਈਮ ਸੈਨ ਫਰਾਂਸਿਸਕੋ ਚ ਆ ਵੀ ਬਹੁਤ ਹੀ ਜ਼ਿਆਦਾ ਹੌਰੀਫਿਕ ਆ। ਇਹ ਐਲੋਨ ਮਸਕ ਜੋ ਐਗਜ਼ੀਕਿਊਟਿਵ ਹੈਗੇ ਟਵਿੱਟਰ ਤੇ ਟੈਸਲਾ ਦੇ, ਉਹਨਾਂ ਨੇ ਇਹਦੇ ਵਿੱਚ ਹੋਰ ਆ ਕੇ ਐਡ ਕਰ ਦਿੱਤਾ ਹੈਗਾ। ਲੋਕ ਕਹਿੰਦੇ ਵੀ ਉੱਥੇ ਜਾਣ ਤੋਂ ਡਰਦੇ ਹੈਗੇ। ਹਾਲਾਂਕਿ ਇਹ ਜੋ ਬੌਬ ਲੀ ਆ ਜਿੱਥੇ ਇਸ ਨੂੰ ਚਾਕੂ ਮਾਰੇ ਗਏ ਆ, ਉਹ ਬਿਲਕੁਲ ਸਮੁੰਦਰ ਦੇ ਲਾਗੇ ਜਿਹੜੀਆਂ ਹਾਈ ਰਾਈਜ਼ ਕੰਡੋਮੀਨੀਅਮ, ਉਹਨਾਂ ਦੀ ਪ੍ਰਾਈਸ ਵੀ ਕੰਡੋਮੀਨੀਅਮ ਦੀ 1.5 ਤੋਂ ਲੈ ਕੇ 2-2 ਮਿਲੀਅਨ ਤੱਕ ਹੈਗੀ ਆ। ਉਸ ਏਰੀਏ ਦੇ ਵਿੱਚ ਜਿਹੜੇ ਚਾਕੂ ਮਾਰ ਕੇ ਮਾਰੇ ਗਏ ਹੈਗੇ ਆ। ਕੈਬਨ ਬੈਨੇਡਿਕਟੋ ਇੱਕ ਪੁਲਿਸ ਕਮਿਸ਼ਨਰ ਹੈਗੇ ਜਿਹੜੇ, ਤੇ ਉਹ ਲਾਇਰ ਵੀ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਇੱਕ ਛੋਟੀ ਜਿਹੀ ਜਿਹੜੀ ਮਿਨੋਰਿਟੀ ਕਮਿਊਨਿਟੀ ਆ, ਉਹ ਸਾਰਾ ਕੁਝ ਇਹ ਸ਼ਰਾਰਤ ਕਰ ਰਹੀ ਹੈਗੀ ਆ। ਸੋ ਆਬਵੀਅਸਲੀ ਤੁਸੀਂ ਸਮਝਦੇ ਹੀ ਆ ਕਿ ਇਹਦੇ ਬਾਰੇ ਉਹ ਕਹਿਣਾ ਚਾਹੁੰਦੇ ਆ। ਸੈਨ ਫਰਾਂਸਿਸਕੋ ਦੇ ਵਿੱਚ ਨੰਬਰ 1 ਜਿਹੜੀ ਇਸ਼ੂ ਨੰਬਰ 1 ਤੇ ਨੰਬਰ 2 ਜੋ ਨਿਊਯਾਰਕ ਟਾਈਮ ਦੇ ਮੁਤਾਬਕ ਹੋਮਲੈਸਨੈਸ ਤੇ ਕ੍ਰਾਈਮ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਆ। ਕਹਿੰਦੇ ਵੀ ਠੀਕ ਆ ਕਿ ਲਿਬਰਲ ਸਿਟੀ ਹੈਗੀ ਆ, ਪਰ ਇਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈਗਾ। ਟੈਕ ਇੰਡਸਟਰੀ ਤਾਂ ਇੱਕ ਤਰ੍ਹਾਂ ਨਾਲ ਲੇ ਆਫ ਦੇ ਨਾਲ ਇੰਪਲੋਡ ਹੋਈ ਹੈਗੀ ਆ, ਤੇ ਵਿਜ਼ਟਰਸ ਨਹੀਂ ਆ ਰਹੇ ਹੈਗੇ, ਕਨਵੈਨਸ਼ਨਸ ਨਹੀਂ ਹੋ ਰਹੀਆਂ ਹੈਗੀਆਂ ਰਿਮੋਟ ਵਰਕ ਕਰਕੇ। ਸਾਰਾ ਕੁਝ ਰੈਸਟੋਰੈਂਟਸ ਉੱਥੇ ਦੇ ਬਹੁਤ ਸਾਰੇ ਬੰਦ ਹੋ ਗਏ ਆ। ਛੋਟੇ ਛੋਟੇ ਬਿਜ਼ਨਸਸ ਜੋ ਆ ਬੰਦ ਹੋ ਗਏ ਆ। ਆਫਿਸ ਵੈਕੈਂਸੀ ਰੇਟ ਬਹੁਤ ਜ਼ਿਆਦਾ ਆ ਸੈਨ ਫਰਾਂਸਿਸਕੋ ਦੇ ਵਿੱਚ ਇਸ ਟਾਈਮ 27% ਦੇ ਕਰੀਬ ਆ। CBRE ਦੇ ਜੋ ਰੀਅਲ ਸਟੇਟ ਬ੍ਰੋਕਰ ਆ ਉਹਨਾਂ ਨੇ ਦੱਸਿਆ ਹੈਗਾ। ਰੈਸਟੋਰੈਂਟਸ ਜਿੱਥੇ ਕਹਿੰਦੇ ਇੱਕ ਟਾਈਮ ਦੇ ਉੱਤੇ ਵੱਡੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸੀਗੀਆਂ ਲੰਚ ਟਾਈਮ ਦੇ ਉੱਤੇ, ਉੱਥੇ ਹੁਣ ਬਹੁਤ ਘੱਟ ਲੋਕ ਜੋ ਦਿਸਦੇ ਹੈਗੇ ਆ, ਕਿਉਂਕਿ ਸਾਰੇ ਲੋਕ ਜਾਂ ਘਰਾਂ ਤੋਂ ਕੰਮ ਕਰਦੇ ਆ, ਲੇ ਆਫ ਹੋ ਰਹੇ ਆ, ਜਾਣਾ ਨਹੀਂ ਚਾਹੁੰਦੇ। ਸੋ ਸੈਨ ਫਰਾਂਸਿਸਕੋ ਦੀ ਓਵਰਆਲ ਸਿਚੁਏਸ਼ਨ ਜਿਹੜੀ ਆ ਬੈਡ ਤੋਂ ਵਰਸਟ ਹੁੰਦੀ ਜਾ ਰਹੀ ਆ। ਸਿਲੀਕਨ ਵੈਲੀ ਵੈਂਚਰ ਕੈਪੀਟਲਿਸਟ ਉਹ ਕਹਿ ਰਹੇ ਹੈਗੇ ਆ। ਸੋ ਹੁਣ ਇਹਦੇ ਬਾਰੇ ਜੋ ਸੈਨ ਫਰਾਂਸਿਸਕੋ ਦੀ ਮੇਅਰ ਆ, ਉਹਨਾਂ ਦਾ ਬਿਆਨ ਹਜੇ ਤੱਕ ਕੋਈ ਨਹੀਂ ਆਇਆ ਹੈਗਾ। ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਬਹੁਤ ਵੱਡਾ ਜਿਹੜਾ ਇਹ ਮਸਲਾ ਆ ਵੀ ਏਡਾ ਤਕੜਾ ਜਿਹੜਾ ਬੰਦਾ ਆ ਉਸਨੂੰ ਦਿਨ ਦਿਹਾੜੇ ਕਤਲ ਜਿਹੜਾ ਆ ਉਹ ਕਰ ਦਿੱਤਾ ਗਿਆ ਹੋਵੇ, ਵੀ ਇਹ ਚੱਲ ਕੀ ਰਿਹਾ ਹੈਗਾ, ਇਹ ਬਣ ਕੀ ਜਿਹੜਾ ਉਹ ਰਿਹਾ ਆ। ਸਥਿਤੀ ਜਿਹੜੀ ਉਹ ਮਾੜੀ ਆਪਾਂ ਅਕਸਰ ਰਿਪੋਰਟ ਕਰਦੇ ਰਹੇ, ਦੱਸਦੇ ਰਹੇ ਵੀ ਕਿੰਨੀਆਂ ਜ਼ਿਆਦਾ ਉੱਥੇ ਗੱਡੀਆਂ ਦੇ ਵਿੱਚ ਭੰਨ ਤੋੜ, ਸ਼ੀਸ਼ੇ ਤੋੜ ਕੇ ਸਮਾਨ ਦੀ ਚੋਰੀ ਹੋਣਾ, ਸਕਿੰਟਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਰਿਪੋਰਟ ਕਰਨ ਵਾਲੀਆਂ ਜਿਹੜੀਆਂ ਨਿਊਜ਼ ਏਜੰਸੀਆਂ ਉਹਨਾਂ ਦੀਆਂ ਗੱਡੀਆਂ ਦੇ ਵਿੱਚੋਂ ਚੋਰੀ ਹੋ ਜਾਣੀ। ਇਹ ਆਮ ਜਿਹਾ ਵਰਤਾਰਾ ਉੱਥੇ ਜਿਹੜਾ ਉਹ ਬਣਦਾ ਜਾ ਰਿਹਾ ਆ। ਜਿੱਦਾਂ 1+1 ਜੇ ਕਰੀਏ ਤਾਂ 2 ਬਣ ਜਾਂਦਾ ਆ, ਵੀ ਜਿੱਥੇ ਇੱਕ ਚੀਜ਼ ਵੱਧ ਰਹੀ ਆ, ਹੋਮਲੈਸਨੈਸ ਵੀ ਵੱਧ ਰਹੀ ਆ, ਨਾਲ ਕ੍ਰਾਈਮ ਵੀ ਜਿਹੜਾ ਉਹ ਵੱਧ ਰਿਹਾ। ਲੋਕ ਇਸ ਤਰੀਕੇ ਦੇ ਵਿੱਚ ਰਹੇ ਆ ਵੀ ਜਿੱਦਾਂ ਹੋਣਾ, ਪਰ ਉਸ ਦਾ ਕੋਈ ਸੋਲਿਊਸ਼ਨ ਲੱਭਣ ਦੀ ਥਾਂ ਤੇ, ਹੱਲ ਲੱਭਣ ਦੀ ਥਾਂ ਤੇ ਉਸ ਨੂੰ ਉੱਦਾਂ ਹੀ ਜਿਹੜਾ ਉਹ ਚੱਲਣ ਦਿੱਤਾ ਜਾ ਰਿਹਾ ਆ। ਸੋ ਦੁਨੀਆ ਦੇ ਵਿੱਚ ਸੈਲਾਨੀਆਂ ਦੇ ਲਈ ਇੱਕ ਨਿੱਘੀ ਥਾਂ, ਇੱਕ ਚੰਗੀ ਥਾਂ, ਉਹ ਉੱਥੇ ਹੁਣ ਲੋਕ ਜਾਣੋਂ ਕਤਰਾਉਂਦੇ ਨੇ, ਡਰਦੇ ਨੇ ਵੀ ਖੌਰੇ ਪਤਾ ਨਹੀਂ ਉੱਥੇ ਕੀ ਹੋ ਜਾਣਾ। ਚਲੋ ਸਾਰਿਆਂ ਦੇ ਨਾਲ ਤਾਂ ਉੱਦਾਂ ਨਹੀਂ ਹੁੰਦਾ, ਪਰ ਜਿਹਦੇ ਨਾਲ ਵਾਪਰ ਜਾਂਦੀ ਹੈ, ਜਿਹਦੇ ਨਾਲ ਹੋ ਜਾਂਦਾ ਆ, ਉਸ ਨੂੰ ਜ਼ਰੂਰ ਭਾਜਣਾ ਪੈ ਜਾਂਦੀਆਂ। ਉਹ ਤਾਂ ਗਾਂਹ ਤੋਂ ਬੰਦਾ ਇਹੀ ਕਹਿੰਦਾ ਵੀ ਨਾ ਹੀ ਜਾਓ ਤੇ ਭਾਈ ਇਹੀ
ਠੀਕ ਹੈਗਾ ਆ। ਜੀ, ਸੈਨ ਫਰਾਂਸਿਸਕੋ ਦੇ ਵਿੱਚ ਉਹ 2017 ਚ 56 ਦੇ ਕਰੀਬ ਹੋਮੋਸਾਈਡਸ ਹੋਏ ਸੀ, ਤੇ 2021 ਤੇ 2022 ਦੇ ਵਿੱਚ ਫਿਰ 56 ਦੇ ਕਰੀਬ ਉਹ ਹੋਏ ਆ। ਜੋ ਮੇਅਰ ਲੰਡਨ ਬਰੀਡ ਆ, ਉਹ ਕਹਿੰਦੇ ਆ ਵੀ ਅਸੀਂ 25 ਮਿਲੀਅਨ ਦੇ ਕਰੀਬ ਐਕਸਟਰਾ ਮਨੀ ਪੁਲਿਸ ਦੇ ਉੱਤੇ ਹੋਰ ਸਪੈਂਡ ਕਰਨ ਜਾ ਰਹੇ ਹੈਗੇ। ਜੀ ਜੀ ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਬੰਦਾ, ਉਸ ਨੂੰ 33 ਮਹੀਨਿਆਂ ਦੀ ਜੇਲ੍ਹ ਕੀਤੀ ਗਈ ਆ ਤੇ ਨਾਲ $2.4 ਮਿਲੀਅਨ ਦਾ ਜੁਰਮਾਨਾ ਲਾਇਆ ਗਿਆ ਹੈ ਵੀ ਪੇ ਕਰ, ਕਿਉਂਕਿ ਇਹਨੇ ਬਜ਼ੁਰਗਾਂ ਨੂੰ ਚੰਗਾ ਖਾਸਾ ਲੁੱਟਿਆ। 29 ਸਾਲਾਂ ਦਾ ਆਸ਼ੀਸ਼ ਬਜਾਜ, ਇਸਨੇ ਪਿਛਲੇ ਮਹੀਨੇ ਅਗਸਤ ਵਿੱਚ ਆਪਣੇ ਦੋਸ਼ ਕਬੂਲੇ ਸੀ। ਗਿਲਟੀ ਪਲੀ ਜਿਹੜਾ ਆ ਉਹ ਕੀਤਾ ਸੀਗਾ। ਡਿਸਟ੍ਰਿਕਟ ਜੱਜ ਕੈਵਿਨ ਮੈਕਨਲਟੀ ਨਿਊਯਾਰਕ ਦੀ ਜਿਹੜੀ ਫੈਡਰਲ ਕੋਰਟ ਦੇ ਮੋਹਰੇ ਇਹ ਪੇਸ਼ ਹੋਇਆ ਸੀ, ਜਿੱਥੇ ਇਸਨੇ ਆਪਣੇ ਦੋਸ਼ ਕਬੂਲੇ ਸੀਗੇ। ਇਸ ਨੇ ਜਿਹੜੇ ਪੀੜਤ ਲੋਕ ਆ, ਖਾਸ ਕਰਕੇ ਬਜ਼ੁਰਗਾਂ ਨੂੰ ਆਪਣੇ ਇਹਨਾਂ ਸਕੈਮਸ ਦਾ, ਫਰਾਡ ਦਾ ਜਿਹੜਾ ਉਹ ਸ਼ਿਕਾਰ ਬਣਾਇਆ। ਇਹਨੇ ਕੰਟੈਕਟ ਕੀਤਾ ਪੀੜਤਾਂ ਨੂੰ ਤੇ ਇਹ ਗਲਤ ਉਹਨਾਂ ਨੂੰ ਕਲੇਮ ਕਰਦਾ ਰਿਹਾ ਵੀ ਮੈਂ ਫਰਾਡ ਪ੍ਰੀਵੈਂਸ਼ਨ ਸਪੈਸ਼ਲਿਸਟ ਆ। ਦੇਖੋ, ਫਰਾਡ ਵੀ ਉਹਨੇ ਕਿੱਦਾਂ ਕੀਤਾ ਵੀ ਮੈਂ ਫਰਾਡ ਤੋਂ ਬਚਾਉਣ ਵਾਲਾ ਇੱਕ ਸਪੈਸ਼ਲਿਸਟ ਆ, ਮੈਨੂੰ ਆਹ ਕੰਪਨੀਆਂ ਨੇ ਕੀਤਾ ਆ। ਤੇ ਵਿਕਟਮ ਦੇ ਜਿਹੜੇ ਅਕਾਊਂਟ ਆ, ਬੈਂਕ ਅਕਾਊਂਟ, ਆਨਲਾਈਨ ਰੀਟੇਲਰ, ਜਿਹੜੀਆਂ ਕੰਪਨੀ ਦੀਆਂ ਪੇਮੈਂਟਸ ਆ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਫਰਾਡ ਦੇ ਵਿੱਚ। ਬਜਾਜ ਤੇ ਜਿਹੜੇ ਉਸਦੇ ਜਿਹੜੇ ਸਾਥੀ ਆ, ਉਹਨਾਂ ਨੇ ਇਹਨਾਂ ਪੀੜਤਾਂ ਨੂੰ ਜਿਹੜਾ ਇਹੀ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇੱਕ ਸਟਿੰਗ ਆਪਰੇਸ਼ਨ ਦੇ ਦੌਰਾਨ ਇਸ ਨੂੰ ਬਾਅਦ 'ਚ ਫੜ ਲਿਆ ਗਿਆ ਸੀਗਾ। ਸੋ ਹੁਣ $2.4 ਮਿਲੀਅਨ ਇਸ ਨੂੰ ਦੇਣ ਦੇ ਲਈ ਆਖਿਆ ਗਿਆ ਆ। ਕਹਿੰਦੇ ਵੀ ਪੀੜਤਾਂ ਨੇ ਇਸ ਨੂੰ ਕੈਸ਼ੀਅਰ ਚੈੱਕ ਕੈਲੀਫੋਰਨੀਆ ਦੇ ਇੱਕ ਐਡਰੈਸ ਦੇ ਉੱਤੇ ਘੱਲਦੇ ਰਹੇ ਤੇ ਕਈ ਜਿਹੜੇ ਆ ਲੋਕਾਂ ਨੂੰ ਲੱਖਾਂ ਹੀ ਡਾਲਰਾਂ ਦਾ ਨੁਕਸਾਨ ਜਿਹੜਾ ਆ ਹਰਜੋਤ ਸਿੰਘ ਜੀ ਝੱਲਣਾ ਪਿਆ ਸੀਗਾ। ਸੋ ਭਾਰਤੀ ਮੂਲ ਦੇ ਆਸ਼ੀਸ਼ ਬਜਾਜ, 29 ਸਾਲਾਂ ਦਾ, ਇਸ ਨੇ ਇਹ ਜਿਹੜਾ ਇੱਥੇ ਕਾਰਾ ਕੀਤਾ ਤੇ ਹੁਣ 33 ਮਹੀਨੇ ਜੇਲ੍ਹ ਦੇ ਵਿੱਚ ਰਹੂਗਾ ਤੇ ਨਾਲ $2.4 ਮਿਲੀਅਨ ਇਸ ਨੂੰ ਦੇਣਾ ਪਊਗਾ ਬਜ਼ੁਰਗਾਂ ਨੂੰ ਫਰਾਡ ਕਰਨ ਦੇ ਚੱਕਰ ਦੇ ਵਿੱਚ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਇੰਡੀਆ ਦੀਆਂ ਹਿੰਦੂਤਵ ਫੋਰਸਸ ਤੇ ਕੈਨੇਡੀਅਨ ਫਾਰ ਰਾਈਟ ਜੋ ਲੋਕ ਆ, ਉਹ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਆਨਲਾਈਨ ਬਦਨਾਮ ਕਰ ਰਹੇ ਆ, ਇਹਦੇ ਬਾਰੇ ਅੱਜ ਇੱਕ ਸਪੈਸ਼ਲ ਰਿਪੋਰਟ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਨੂੰ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਇੰਡੀਆ ਦੀਆਂ ਹਿੰਦੂਤਵ ਫੋਰਸਸ ਕੈਨੇਡਾ ਦੇ ਵਿੱਚ ਮਿਸ ਇਨਫੋਰਮੇਸ਼ਨ ਫੈਲਾ ਕੇ ਸਿੱਖਾਂ ਦੇ ਅਗੇਂਸਟ ਹੇਟ ਫੈਲਾ ਰਹੀਆਂ, ਤੇ ਜੋ ਕੈਨੇਡਾ ਦੇ ਸਿੱਖ ਆ, ਅਕੈਡਮਿਸ਼ੀਅਨ ਆ, ਜਰਨਲਿਸਟ ਆ, ਉਹ ਬਹੁਤ ਅਪਸੈਟ ਆ ਵੀ ਇਹ ਸਾਰਾ ਜਿਹੜਾ ਝੂਠ ਆ, ਕੈਨੇਡਾ ਦਾ ਜਿਹੜਾ ਰਾਈਟ ਵਿੰਗ ਲੋਕ ਹੈਗੇ ਆ, ਵਾਈਟ ਸੁਪਰਮਿਸਟ ਹੈਗੇ ਆ, ਉਹ ਵੀ ਇਹਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ। ਕਹਿੰਦੇ ਵੀ ਇੰਡੀਅਨ ਨੈਸ਼ਨਲਿਸਟ ਤੇ ਕੈਨੇਡੀਅਨ ਫਾਇਰ ਰਾਈਟਸ ਹੇਟਫੁਲ ਮਿਸ ਇਨਫੋਰਮੇਸ਼ਨ ਸਿੱਖਾਂ ਦੇ ਅਗੇਂਸਟ ਫੈਲਾ ਰਹੇ ਹੈਗੇ। ਇਹ ਸਾਰਾ ਕੁਝ ਉਸ ਟਾਈਮ ਤੇ ਆਇਆ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਚੱਕਿਆ ਗਿਆ, ਬਹੁਤ ਸਾਰੇ ਸਾਈਟਸ ਬੰਦ ਕੀਤੇ ਗਏ, ਬਹੁਤ ਸਾਰੇ ਜਿਹੜੇ ਸਿੱਖ ਆ ਉਹਨਾਂ ਦੇ ਉੱਤੇ NSA ਤੱਕ ਲਗਾ ਦਿੱਤੇ ਗਏ। ਇੰਡੀਆ ਦੇ ਮੀਡੀਆ ਨੇ ਬਹੁਤ ਜ਼ਿਆਦਾ ਜਿਹੜਾ ਜ਼ਹਿਰ ਆ ਉਹ ਸਿੱਖਾਂ ਦੇ ਅਗੇਂਸਟ ਫੈਲਾਇਆ। ਉਸ ਤੋਂ ਬਾਅਦ ਸੇਮ ਜਿਹੜੀਆਂ ਹਿੰਦੂਤਵ ਫੋਰਸਸ ਆ ਉਹਨਾਂ ਨੇ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਗੋਰੇ ਮੂਲ ਦੇ ਬੰਦੇ ਦਾ ਜਿਹੜਾ ਵੈਨਕੂਵਰ ਦੇ ਵਿੱਚ ਕਤਲ ਹੋ ਗਿਆ ਸੀ। ਜਿਸ ਬੰਦੇ ਨੇ ਕਤਲ ਕੀਤਾ ਸੀ ਉਹਦਾ ਨਾਂ ਇੰਦਰਦੀਪ ਸਿੰਘ ਗੋਸਲ ਕਰਕੇ ਦੱਸਿਆ ਗਿਆ ਹੈ। ਕਹਿੰਦੇ ਵੀ ਉੱਥੇ ਦੇ ਜੋ ਕੈਨੇਡਾ ਦੇ ਵਿੱਚ ਹਿੰਦੂਤਵ ਫੋਰਸਸ ਆ ਉਹਨਾਂ ਨੇ ਇੰਦਰਦੀਪ ਸਿੰਘ ਗੋਸਲ ਨੂੰ ਖਾਲਸਤਾਨੀ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹ ਕਲੀਨ ਸ਼ੇਵਨ ਸੀ ਜਿਸ ਟਾਈਮ ਦੇ ਉੱਤੇ ਉਸਨੇ ਗੋਰੇ ਮੂਲ ਦੇ ਬੰਦੇ ਦਾ ਕਤਲ ਕੀਤਾ। ਉਹ ਬਹੁਤ ਮਾੜੀ ਗੱਲ ਆ।
ਉਹ ਆਪ ਖੁਦ ਸਿਗਰਟ ਪੀ ਰਿਹਾ ਸੀ। ਇੰਦਰਦੀਪ ਸਿੰਘ ਗੋਸਲ ਖੁਦ ਸਿਗਰਟ ਪੀ ਰਿਹਾ ਸੀ ਤੇ ਗੋਰੇ ਨੇ ਉਸਨੂੰ ਇਹ ਕਿਹਾ ਵੀ ਮੇਰੇ ਨਾਲ ਮੇਰੀ ਬੱਚੀ ਆ, ਵੀ ਤੂੰ ਸਿਗਰਟ ਪੀਣੀ ਆ ਥੋੜੀ ਪਰੇ ਹੋ ਕੇ ਪੀ। ਉੱਥੇ ਉਹਨਾਂ ਦੀ ਆਪਸ 'ਚ ਹੀ ਬਹਿਸ ਹੋ ਗਈ ਤੇ ਉਸਨੇ ਜਿਹੜਾ ਆ ਉਹਦੇ ਜੋ ਵੀ ਆ ਕਤਲ ਕਰਤਾ। ਚਾਕੂ ਮਾਰ ਕੇ ਜਾਂ ਕਿਸ ਤਰ੍ਹਾਂ ਕਤਲ ਕਰ ਦਿੱਤਾ। ਸੋ ਜਿਹੜੀਆਂ ਹਿੰਦੂਤਵ ਫੋਰਸਿਸ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਗੱਲ ਫੈਲਾਉਣੀ ਸ਼ੁਰੂ ਕਰ ਦਿੱਤੀ ਵੀ ਜਿਸ ਸਿੱਖ ਨੇ ਇੰਦਰਦੀਪ ਸਿੰਘ ਗੋਸਲ ਨੇ ਚਾਕੂ ਮਾਰਿਆ ਗੋਰੇ ਨੂੰ, ਇਹ ਹੁਣ ਵੈਸਟਰਨ ਕੰਟਰੀ ਦੇ ਵਿੱਚ ਵੀ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਖਾਲਿਸਤਾਨੀਆਂ ਨੇ। ਇੱਥੋਂ ਤੱਕ ਉਹਨਾਂ ਨੇ ਖਬਰਾਂ ਫੈਲਾਤੀਆਂ ਵੀ ਇਹ ਸੇਮ ਬੰਦਾ ਆ ਜੋ ਇੰਡੀਅਨ ਐਮਬੈਸੀ ਦੇ ਬਾਹਰ ਮੁਜ਼ਾਹਰਾ ਕਰ ਰਿਹਾ ਸੀ। ਉਹਦਾ ਕੋਈ ਪ੍ਰੂਫ ਨਹੀਂ, ਨਾ ਕਦੇ ਉਹ ਕੋਈ ਗਿਆ, ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਕਨਫਰਮੇਸ਼ਨ ਉਹਦੇ ਸੰਬੰਧ ਦੇ ਵਿੱਚ ਨਹੀਂ। ਉਹਦੀਆਂ ਫੋਟੋਆਂ ਲਾ ਕੇ ਹੋਰ ਜਿੱਥੇ ਕਿਤੇ ਪ੍ਰੋਟੈਸਟ ਹੋ ਰਹੇ ਸੀ ਜੋ ਇੰਡੀਆ ਦੇ ਵਿੱਚ ਧੱਕਾ ਹੋਇਆ ਤੇ ਉਹ ਪ੍ਰੋਟੈਸਟਰਸ ਦੀਆਂ ਫੋਟੋਆਂ ਲਾ ਕੇ ਲਾਇਆ ਵੀ ਇੰਦਰਦੀਪ ਸਿੰਘ ਗੋਸਲ ਨੂੰ ਛੱਡਿਆ ਜਾਵੇ। ਵੀ ਦੇਖੋ ਜਿਹੜੇ ਇਹ ਖਾਲਿਸਤਾਨੀ ਟੈਰਰਿਸਟ ਸ਼ਬਦ ਉਹਨਾਂ ਨੇ ਵਰਤਿਆ ਵੀ ਇਹ ਹੁਣ ਜਿਹੜੇ ਬੰਦੇ ਨੇ ਕਤਲ ਕੀਤਾ ਕੈਨੇਡਾ 'ਚ ਉਹਨੂੰ ਛੱਡਿਆ ਜਾਵੇ। ਸੋ ਬਹੁਤ ਸਾਰੇ ਜਿਹੜੇ ਵਾਈਟ ਸੁਪਰਮਿਸਟਸ ਆ ਉਹਨਾਂ ਨੇ ਵੀ ਇਹ ਖਬਰਾਂ ਜਿਹੜੀਆਂ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ। ਉਹਨੇ ਕਿਹਾ ਦੇਖੋ ਵੀ ਆ ਜਿਹੜੇ ਇਮੀਗ੍ਰੈਂਟ ਆ ਕੇ ਇੱਥੇ ਇਹ ਕੰਮ ਕਰ ਰਹੇ ਆ, ਇੱਥੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਬੰਦ ਹੋਵੇ। ਜੀ ਸੋ ਇਹ ਸਾਰੇ ਕਾਸੇ ਦੇ ਵਿੱਚ ਇੱਕ ਡਾਕਟਰ ਸ਼ਰਨਜੀਤ ਕੌਰ ਸਾਂਦਰਾ ਆ, ਹਿਸਟੋਰੀਅਨ ਤੇ ਹਿਸਟਰੀ ਦੇ ਪ੍ਰੋਫੈਸਰ ਆ। ਉਹਨਾਂ ਨੇ ਕਿਹਾ ਵੀ ਜੋ ਸ਼ਮਿਡ ਦੀ ਟ੍ਰੈਜਿਕ ਮੌਤ ਹੋਈ ਆ, ਇਹ ਜਿਹੜੇ ਗੋਰੇ ਮੂਲ ਦਾ ਬੰਦਾ ਸੀ ਵੈਨਕੂਵਰ ਦੇ ਵਿੱਚ ਜਿਹਦੀ ਮੌਤ ਹੋਈ ਆ, ਉਸ ਨੂੰ ਜੋ ਰਾਈਟ ਵਿੰਗ ਫਾਸਿਸਟ ਹਿੰਦੂਤਵਾ ਮੂਵਮੈਂਟ ਇੰਡੀਆ ਚੱਲਦੀ ਆ ਉਹ ਉਹਨਾਂ ਨੂੰ ਫਾਇਰ ਦੇ ਰਹੇ ਹੈਗੇ ਇੱਕ ਤਰ੍ਹਾਂ ਦੇ ਨਾਲ ਵੀ ਤੁਸੀਂ ਸਿੱਖਾਂ ਦੇ ਅਗੇਂਸਟ ਜਿਹੜਾ ਸਾਰਾ ਕੁਝ ਝੂਠ ਦਾ ਜਿਹੜਾ ਇਹ ਪ੍ਰਚਾਰ ਕਰੋ। ਕਹਿੰਦੇ ਵੀ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਮਿਨੋਰਟੀ ਦੇ ਅਗੇਂਸਟ ਆ, ਚਾਹੇ ਉਹ ਕ੍ਰਿਸਚੀਅਨ ਆ, ਸਿੱਖ ਆ, ਮੁਸਲਮਾਨ, ਜੈਨ ਆ, ਹੋਰ ਵੀ ਜਿਹੜੇ ਮਿਨੋਰਟੀ ਦੇ ਵਿੱਚ ਰਿਲੀਜੀਅਸ ਗਰੁੱਪਸ ਹੈਗੇ ਆ, ਤੇ ਜੇ ਉਹਨਾਂ ਦੇ ਅਗੇਂਸਟ ਕੋਈ ਬੋਲਦਾ ਆ ਤੇ ਉਹਨਾਂ ਦਾ ਜਿਹੜਾ ਆ ਇਸ ਤਰ੍ਹਾਂ ਦੇ ਨਾਲ ਉਹ ਜਲੂਸ ਕੱਢਦੇ ਆ। ਉਹਨਾਂ ਨੂੰ ਉਹ ਜਿਸ ਤਰ੍ਹਾਂ ਸਿੱਖਾਂ ਨੂੰ ਕਹਿ ਰਹੇ ਆ ਵੀ ਕੈਨੇਡਾ ਦੇ ਵਿੱਚ ਐਕਸਟ੍ਰੀਮਿਸਟ ਹੈਗੇ ਆ, ਟੈਰਰਿਸਟ ਹੈਗੇ ਆ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਸਾਰਾ ਕੁਝ ਸ਼ੋਅ ਕਰ ਰਹੇ ਹੈਗੇ ਆ। ਕਹਿੰਦੇ ਵੀ ਇੱਥੋਂ ਤੱਕ ਉਹਨਾਂ ਨੇ ਇਹ ਖਬਰ ਫੈਲਾਈ ਵੀ ਜੋ ਇਸ ਇੰਦਰਦੀਪ ਸਿੰਘ ਗੋਸਲ ਨੇ ਗੋਰੇ ਮੂਲ ਦੇ ਬੰਦੇ ਦਾ ਕਤਲ ਕੀਤਾ ਸੀ ਉਹ ਕਿਰਪਾਨ ਦੇ ਨਾਲ ਕੀਤਾ ਸੀ, ਜਦ ਕਿ ਵੈਨਕੂਵਰ ਦੀ ਪੁਲਿਸ ਨੇ ਕਿਹਾ ਹੈ ਵੀ ਕੋਈ ਉਹਦੇ ਚ ਕਿਰਪਾਨ ਇਨਵੋਲਵ ਨਹੀਂ ਸੀ ਤੇ ਕਿਸੇ ਹੋਰ ਦੀ ਕਿਰਪਾਨ ਦੀ ਫੋਟੋ ਲਾ ਕੇ ਉਹ ਉਸ ਦੇ ਨਾਲ ਸ਼ੋਅ ਕੀਤੀ ਹੈਗੀ ਆ। ਇਸ ਤੋਂ ਬਿਨਾਂ ਇਹ ਵੀ ਕਿਹਾ ਵੀ ਜੋ ਇੰਡੀਆ ਦੇ ਅੰਬੈਸਡਰ ਆ ਕੈਨੇਡਾ 'ਚ ਉਹਨਾਂ ਨੂੰ ਖਾਲਿਸਤਾਨੀ ਸਿੱਖ ਟੈਰਰਿਸਟ ਵੱਲੋਂ ਹਰਾਸ ਕੀਤਾ ਗਿਆ, ਜਦ ਕਿ ਕਿਤੇ ਵੀ ਕੋਈ ਇਹਦੇ ਵਿੱਚ ਸਚਾਈ ਨਹੀਂ ਸੀ। ਜਗਮੀਤ ਸਿੰਘ ਜੋ ਮੈਂਬਰ ਪਾਰਲੀਮੈਂਟ ਆ ਉਹਨਾਂ ਦੇ ਅਗੇਂਸਟ ਆ ਉੱਥੇ ਦਾ ਜਿਹੜਾ ਪ੍ਰਚਾਰ ਆ ਉਹ ਬਹੁਤ ਜ਼ਿਆਦਾ ਕਰਦੇ ਰਹੇ ਆ। ਸੋ ਇਹ ਪ੍ਰੋਫੈਸਰ ਅੱਗੇ ਜਾ ਕੇ ਕਹਿੰਦੀ ਆ ਵੀ ਮੈਂ ਇਹ ਬਿਲਕੁਲ ਕਲੈਰੀਫਾਈ ਕਰਨਾ ਚਾਹੁੰਦੀ ਆ ਵੀ ਹਿੰਦੂ ਤੇ ਹਿੰਦੂਤਵਾ ਡਿਫਰੈਂਟ ਗੱਲ ਆ। ਜਿਹੜੇ ਬਹੁਤ ਸਾਰੇ ਮੈਜੋਰਟੀ 'ਚ ਹਿੰਦੂ ਆ ਉਹ ਹਿੰਦੂਤਵਾ ਨੈਸ਼ਨਲਿਸਟ ਦੇ ਵਿੱਚ ਬਲੀਵ ਨਹੀਂ ਕਰਦੇ ਕਿਉਂਕਿ ਜੋ ਉਹ ਧੱਕਾ ਕਰਦੇ ਹੈਗੇ ਆ। ਪਰ ਹੁਣ ਕੈਨੇਡਾ ਦੇ ਸਿੱਖਾਂ ਨੂੰ ਜਾਂ ਕੈਨੇਡਾ ਦੇ ਜੋ ਮਿਨੋਰਟੀਜ਼ ਆ ਉਹਨਾਂ ਨੂੰ ਉੱਠਣਾ ਪੈਣਾ, ਜੋ ਇਹ ਸੋਸ਼ਲ ਮੀਡੀਆ ਦੇ ਉੱਤੇ ਮਿਸ ਇਨਫੋਰਮੇਸ਼ਨ ਫੈਲਾਈ ਜਾਂਦੀ ਆ ਉਸ ਦੇ ਅਗੇਂਸਟ ਖੜਨਾ ਪਊਗਾ। ਇਸੇ ਤਰ੍ਹਾਂ ਇਹਦੇ ਸੰਬੰਧ ਦੇ ਵਿੱਚ ਇੱਕ ਹੋਰ ਪੰਜਾਬੀ ਮੂਲ ਦੀ ਬੀਬੀ ਉਹ ਇਹ ਕਹਿੰਦੀ ਆ ਵੀ ਮੈਂ ਹੁਣ 40 ਸਾਲਾਂ ਦੀ ਹੋ ਗਈ, ਜਿਸ ਟਾਈਮ ਦੇ ਉੱਤੇ ਮੈਂ ਗਰੋ ਅਪ ਹੋ ਰਹੀ ਸੀ ਉਸ ਟਾਈਮ ਦੇ ਉੱਤੇ ਵੀ ਸਿੱਖਾਂ ਨੂੰ ਐਜ਼ ਏ ਟੈਰਰਿਸਟ ਐਲਾਨਿਆ ਜਾਂਦਾ ਸੀ, ਉਹਨਾਂ ਨੂੰ ਸ਼ੋਅ ਕੀਤਾ ਜਾਂਦਾ ਸੀ ਇੰਡੀਆ ਦੀ ਸਰਕਾਰ ਵੱਲੋਂ, ਕਿਉਂਕਿ ਉਸ ਟਾਈਮ ਦੇ ਉੱਤੇ ਸਾਰਿਆਂ ਨੂੰ ਪਤਾ ਹੀ ਆ ਵੀ 84 ਤੋਂ ਬਾਅਦ ਕੀ ਹੋਇਆ। ਤੇ ਉਹ ਕਹਿੰਦੀ ਵੀ ਹੁਣ ਮੇਰੇ ਬੱਚੇ ਵੀ ਸੇਮ ਇਸੇ ਥਰੂ ਜਾ ਰਹੇ ਹੈਗੇ ਆ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਜੇ ਆਪਾਂ ਬੱਚਿਆਂ ਨੂੰ ਪੜ੍ਹਾ ਰਹੇ ਆ, ਯੂਨੀਵਰਸਿਟੀਆਂ 'ਚ ਜਾ ਰਹੇ ਆ, ਡਿਗਰੀਆਂ ਲੈ ਰਹੇ ਆ, ਵੀ ਘੱਟੋ ਘੱਟ ਜੋ ਗਲਤ ਪ੍ਰਚਾਰ ਹੋ ਰਿਹਾ ਸਾਡਾ ਉਸ ਦਾ ਵਿਰੋਧ ਕਰਨਾ ਬਣਦਾ ਆ। ਉਹਨਾਂ ਦਾ ਟਵੀਟ ਦੇ ਉੱਤੇ ਜਾ ਕੇ, ਸੋਸ਼ਲ ਮੀਡੀਆ ਸਾਈਟਸ ਤੇ ਜਾ ਕੇ ਪੂਰੀ ਤਰ੍ਹਾਂ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਹ ਪ੍ਰੋਪੇਗੈਂਡਾ ਦਾ ਅੱਜ ਦਾ ਨਹੀਂ ਕਰਦਾ ਜਿਹੜਾ ਇਹ ਚੱਲਦਾ ਜਿਹੜਾ ਉਹ ਆ ਰਿਹਾ ਆ। ਇੰਡੀਆ ਦਾ ਜਿਹੜਾ ਇਹ ਰਾਈਟ ਫਾਰ ਰਾਈਟ ਆ ਇਹਦਾ ਕੈਨੇਡਾ ਦੇ ਵਿੱਚ ਜਿਹੜਾ ਇਨਫਲੂਐਂਸ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ। RSS ਹੈ ਤੇ ਜਿਹੜੀ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਪਰ ਇਸ ਦੇ ਬਹੁਤ ਗੂੜੇ ਸੰਬੰਧ ਆ ਸਰਕਾਰ ਦੇ ਨਾਲ। ਮੋਦੀ ਉੱਥੋਂ ਜਿਹੜੀ ਸੱਤਾਧਾਰੀ ਪਾਰਟੀ ਆ ਉੱਥੇ ਦੇ ਜਿਹੜੇ ਉਹ ਨਾਲ ਇੱਥੇ ਤੱਕ ਹੀ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦਾ ਦਬਦਬਾ ਜਿਹੜਾ ਹੁਣ ਇੱਥੇ ਵੀ ਵੱਧਦਾ ਜਾ ਰਿਹਾ। ਹੁਣ ਕਾਸਟ ਡਿਸਕ੍ਰਿਮੀਨੇਸ਼ਨ ਦਾ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਲਿਆਂਦਾ ਜਾ ਰਿਹਾ ਆ ਫਰੀਮੌਂਟ ਦੀ ਇੱਕ ਜਿਹੜੀ ਰਿਪਰੈਜ਼ੈਂਟੇਟਿਵ ਉਸ ਦੇ ਦੁਆਰਾ, ਉਸ ਦੇ ਉਲਟ ਜਿਹੜਾ ਇਹ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਉਹ ਪਹੁੰਚ ਰਹੇ ਨੇ। ਉਹ ਇਹ ਕਹਿ ਰਹੇ ਨੇ ਵੀ
ਇਹ ਧੱਕਾ ਆ, ਤੁਸੀਂ ਸਿਰਫ ਸਾਡੇ ਤੇ ਜਿਹੜਾ ਫੋਕਸ ਕਰ ਰਹੇ ਆ। ਭਾਈ ਰਿਪੋਰਟਾਂ ਪਈਆਂ ਆ, ਸਾਹਮਣੇ ਆ ਵੀ ਦਲਿਤਾਂ ਦੇ ਨਾਲ, ਮਾਈਨੋਰਟੀਜ਼ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਸੋ ਕਾਲਡ ਨੀਵੀਆਂ ਜਾਤੀਆਂ ਜਿਨ੍ਹਾਂ ਨੂੰ ਆਖਦੇ ਆ, ਵੀ ਉਹ ਉਸ ਚੀਜ਼ ਨੂੰ ਲੈ ਕੇ ਕਿੱਦਾਂ ਜਿਹੜਾ ਬਿਹੇਵ ਕਰਦੀਆਂ ਆ, ਕਿੱਦਾਂ ਕੰਪਨੀਆਂ ਦੇ ਵਿੱਚ ਜਿਹੜਾ ਉਹ ਰੌਲਾ ਗੌਲਾ ਉਹ ਚੱਲ ਰਿਹਾ ਆ। ਸੋ ਇਸੇ ਕਰਕੇ ਵੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨਾ ਹੋਵੇ, ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਬਿੱਲ ਲਿਆਂਦਾ ਜਾ ਰਿਹਾ ਹੈਗਾ ਆ, ਪਰ ਉਸ ਦੀ ਜਿਹੜੀ ਵਿਰੋਧਤਾ ਜਿਹੜੀ ਉਹ ਆਪਾਂ ਦੇਖ ਰਹੇ ਆ, ਇਹ ਹਰ ਇੱਕ ਚੀਜ਼ ਨੂੰ ਉਸੇ ਹੀ ਇੱਕੋ ਹੀ ਐਨਕ ਦੇ ਨਾਲ ਜਿਹੜੀ ਉਹ ਦੇਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਤੇ ਬਾਅਦ ਦੂਜੇ ਪਾਸੇ ਆਪਾਂ ਦੇਖਦੇ ਆ ਆਸ਼ੀਸ਼ ਬਜਾਜ ਦੀ ਜਿਹੜੀ ਆਪਾਂ ਖਬਰ ਕਰਕੇ ਹਟੇ ਆ ਵੀ ਅਸਲ 'ਚ ਕਰ ਕੀ ਰਹੇ ਹੁੰਦੇ ਆ ਇਹ, ਅੰਦਰ ਖਾਤੇ ਲੋਕਾਂ ਨੂੰ, ਬਜ਼ੁਰਗਾਂ ਨੂੰ ਜਿਹੜਾ ਉਹ ਠੱਗ ਰਹੇ ਆ, ਤੇ ਹੁਣ ਜਿਹੜੀ ਉਹਨਾਂ ਨੂੰ ਨਾਲ ਦੇ ਨਾਲ ਜੇਲ੍ਹਾਂ ਜਿਹੜੀਆਂ ਉਹ ਹੋ ਰਹੀਆਂ। ਸੋ ਹੁਣ ਜੇ ਬਾਅਦ ਦੇ ਵਿੱਚ ਜੇ ਕਿਸੇ ਨੇ ਕਹਿਤਾ ਜੀ ਦੇਖੋ ਜੀ ਆਹ ਹਿੰਦੂ ਨੇ ਇਦਾਂ ਕਰਤਾ, ਤੇ ਉਹਦਾ ਮੁੱਦਾ ਬਣਾ ਲੈਣਾ। ਜੇ ਇਹ ਕੋਈ ਦੂਜਾ ਹੁੰਦਾ ਤੇ ਆਪਾਂ ਨੂੰ ਪਤਾ ਹੈ ਵੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਥੇਰੇ ਆ ਜਿਨ੍ਹਾਂ ਨੇ ਪੁੱਠੇ ਕੰਮ ਕੀਤੇ ਆ, ਫਿਰ ਉਹ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਉਹ ਕਿੱਦਾਂ ਜੋੜ ਕੇ ਖਬਰਾਂ ਜਿਹੜੀਆਂ ਉਹ ਲਾਉਂਦੇ ਆ, ਭੜਕਾਹਟ ਜਿਹੜੀ ਉਹ ਕਿਸ ਤਰੀਕੇ ਨਾਲ ਪਹੁੰਚਾਉਂਦੇ ਆ, ਤੇ ਸਿੱਖਾਂ ਦਾ ਅਕਸ ਵਿਗਾੜਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸਿੱਖਾਂ ਨੂੰ ਵੀ, ਸਾਰੇ ਸੁਹਿਰਦ ਸਿੱਖਾਂ ਨੂੰ ਮਿਲ ਕੇ ਇਸ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਦੀ ਜਿਹੜੀ ਆ ਉਹ ਜਵਾਬ ਜਿਹੜਾ ਉਹ ਲੱਭਣੇ ਪੈਣੇ ਆ, ਦੇਣੇ ਪੈਣੇ ਆ। ਕਿਉਂਕਿ ਜੋ ਆਪਾਂ ਦੇਖੋ ਜਿਹੜੀ ਇਕੱਤਰਤਾ ਜਥੇਦਾਰ ਸਾਹਿਬ ਨੇ ਉੱਥੇ ਮੀਡੀਆ ਦੀ ਜਿਹੜੀ ਉੱਥੇ ਚਾਹੇ ਸੱਦੀ ਸੀ ਨਾ, ਉਹਦੇ ਵਿੱਚ ਮੁੱਦਾ ਫਿਰ ਉਹ ਮਿਸਇਨਫੋਰਮੇਸ਼ਨ, ਫੇਕ ਨਿਊਜ਼ ਤੇ ਲੋਕਾਂ ਦੇ ਵਿੱਚ ਉਹ ਛਵੀ ਜਿਹੜੀ ਹੈ ਖਰਾਬ ਕਰਕੇ ਪੇਸ਼ ਕਰਨ ਦਾ ਸੀ। ਤੇ ਬਾਹਰਲੇ ਮੁਲਕਾਂ 'ਚ ਵੀ ਇਹੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਜਿੰਨੇ ਵੀ ਬੈਠੇ ਆ, ਆਪਾਂ ਨੂੰ ਇਸ ਦਾ ਜਵਾਬ ਦੇਣ ਦੇ ਲਈ ਰੈਡੀ ਜਿਹੜਾ ਉਹ ਰਹਿਣਾ ਪੈਣਾ ਆ, ਵੀ ਕੀ ਜਿਹੜਾ ਕਿਸ ਤਰੀਕੇ ਦੇ ਨਾਲ ਬਦਨਾਮੀ ਜਿਹੜੀ ਉਹ ਕਰਨ ਦੀ ਇਸ ਪੂਰੇ ਮਾਮਲੇ ਵਿੱਚ ਕੋਸ਼ਿਸ਼ ਜਿਹੜੀ ਹੋ ਰਹੀ ਆ, ਤਾਂ ਜੋ ਇਹਨਾਂ ਦੇ ਪ੍ਰੋਪੋਗੰਡੇ ਦਾ ਸ਼ਿਕਾਰ ਨਾ ਹੋਵੋ। ਵੀ ਬਾਅਦ ਦੇ ਵਿੱਚ ਆਪਾਂ ਨੂੰ ਜੇ ਉਹ ਝੂਠ ਬਾਰ-ਬਾਰ ਬੋਲਦੇ ਰਹੇ ਤਾਂ ਉਹ ਸੱਚ ਲੱਗਣ ਲੱਗ ਜਾਂਦਾ ਹੈ, ਜੋ ਕਿ ਆਪਾਂ 84 ਦੇ ਕਤਲੇਆਮ ਤੋਂ ਬਾਅਦ ਦੇ ਵਿੱਚ ਦੇਖਿਆ ਵੀ ਕਿੰਨਾ ਪ੍ਰੋਪੋਗੰਡਾ ਜਿਹੜਾ ਉੱਥੇ ਚੱਲਿਆ, ਤੇ ਕਿਸ ਤਰੀਕੇ ਦੀ ਜਿਹੜੀ ਧਾਰਨਾ ਆ ਸਿੱਖਾਂ ਪ੍ਰਤੀ ਉਹਨਾਂ ਨੇ ਬਾਅਦ ਦੇ ਵਿੱਚ ਬਣਾਈ, ਤੇ ਉਸ ਦਾ ਨੈਕਸਟ ਸਟੈਪ ਆ ਬਾਹਰਲੇ ਮੁਲਕਾਂ ਦੇ ਵਿੱਚ ਕਿੱਦਾਂ ਬਦਨਾਮ ਜਿਹੜਾ ਉਹ ਕੀਤਾ ਜਾਵੇ। ਸੋ ਵੀ ਹੈਵ ਟੂ ਬੀ ਵੈਰੀ ਵਿਜੀਲੈਂਟ, ਆਪਾਂ ਨੂੰ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਕਰ ਰਹੇ ਆ। ਹੁਣ ਬਰੈਡਸ਼ਾਹ ਦੇ ਵਿੱਚ ਦੋ ਗੁੱਟਾਂ ਦੀ, ਦੋ ਜਾਣਿਆਂ ਦੀ ਆਪਸੀ ਲੜਾਈ ਨੂੰ ਉਹਨਾਂ ਨੇ ਖਾਲਿਸਤਾਨ, ਲਾਰੈਂਸ ਬਿਸ਼ਨੋਈ ਨਾਲ ਜਿਹੜਾ ਕਿਸ ਤਰੀਕੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲਾਰੈਂਸ ਬਿਸ਼ਨੋਈ ਨੂੰ ਹੁਣ ਕਿੱਦਾਂ ਨੈਸ਼ਨਲਿਸਟ ਦਿਖਾ ਕੇ ਉਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਆ। ਗੋਸਲ ਦੀ ਜਿਹੜੀ ਮੁੰਡੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੀ ਆਪਣੀ ਉਸ ਟਾਈਮ ਦੇ ਉੱਤੇ ਲੜਾਈ ਆ, ਉਹਨੇ ਗੁੱਸੇ ਦੇ ਵਿੱਚ ਉਹ ਕਤਲ ਕੀਤਾ, ਜੋ ਕਿ ਟੋਟਲੀ ਗਲਤ ਆ। ਉਸਨੂੰ ਉਸਦੀ ਬਣਦੀ ਸਜ਼ਾ ਮਿਲੂਗੀ, ਮਿਲਣੀ ਚਾਹੀਦੀ ਆ। ਸਾਰੇ ਜਿਹੜੇ ਸਿੱਖ ਇਸ ਹੱਕ ਦੇ ਵਿੱਚ ਆ ਵੀ ਉਸਨੇ ਇੱਕ ਨਿਆਣੇ ਦਾ ਪਿਓ ਜਿਹੜਾ ਉਹ ਮਾਰ ਦਿੱਤਾ, ਇਹ ਟੋਟਲੀ ਗਲਤ ਗੱਲ ਸੀਗੀ। ਤੇ ਕੋਈ ਨਹੀਂ ਜਿਹੜਾ ਉਸ ਚੀਜ਼ ਨੂੰ ਉਹ ਸਹੀ ਜਿਹੜਾ ਉਹ ਠਹਿਰਾਉਂਦਾ। ਇਹ ਹੁਣ ਤੁਸੀਂ ਦੇਖੋ ਵੀ ਉਹ ਰਾਜਕਰਮਜੀਤ ਸਿੰਘ ਸਿਗਰਟ ਪੀ ਰਿਹਾ ਸੀ ਇੱਕ ਬੱਸ ਸਟਾਪ ਤੇ ਇਹ ਗੋਰਾ ਜੋ ਸ਼ਮੇਡਾ ਇਹਨੇ ਕਿਹਾ ਵੀ ਯਾਰ ਤੂੰ ਜੇ ਸਿਗਰਟ ਪੀਣੀ ਥੋੜੀ ਪਰੇ ਵੀ, ਮੇਰੇ ਨਾਲ ਨਿਆਣਾ ਆ। ਉੱਥੇ ਉਹਨਾਂ ਦੀ ਬਹਿਸ ਹੋ ਗਈ ਤੇ ਉਹਦੇ ਜੋ ਵੀ ਪਤਾ ਨਹੀਂ ਕਿਹੜਾ ਹਥਿਆਰ ਮਾਰਿਆ, ਉਹਦੇ ਨਾਲ ਉਹਦੀ ਜਿਹੜੀ ਮੌਤ ਹੋ ਚਾਕੂ ਗਈ ਸੀਗਾ ਉਹਦੇ ਕੋਲ, ਉਹਨੇ ਜੀ। ਮਾਰਿਆ। ਸੋ ਉਹਦੇ ਨਾਲ ਇਹ ਸ਼ੋਅ ਕਰਕੇ ਵੀ ਉਹਨੂੰ ਕਿਰਪਾਨ ਨਾ ਮਾਰਿਆ ਜੀ, ਉਹ ਖਾਲਿਸਤਾਨੀ ਆ, ਉਹ ਇੰਡੀਆ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਕਰਦਾ ਸੀ। ਸੋ ਐਡੀ ਝੂਠ ਜਿਸ ਤਰ੍ਹਾਂ ਤੁਸੀਂ ਦੇ ਹਰਜੋਤ ਸਿੰਘ ਜੀ ਪ੍ਰੋਟੈਸਟ ਕਰਦਾ ਵੀ ਹੋਵੇ ਤੇ ਉਹਦਾ ਉਸ ਪ੍ਰੋਟੈਸਟ ਕਰਨ ਵਾਲਿਆਂ ਦਾ ਇਸ ਬੰਦੇ ਦੀ ਨਿੱਜੀ ਲੜਾਈ ਦਾ ਕੀ ਉਹਦੇ ਨਾਲ ਕੋਈ ਸੰਬੰਧ ਥੋੜੀ ਹੈ। ਨਹੀਂ, ਉਹ ਵੀ ਕਨਫਰਮ ਹੋ ਗਿਆ ਸਾਰੀਆਂ ਵੀ ਕਿਤੇ ਪ੍ਰੋਟੈਸਟ ਇਨਵੋਲਵ ਨਹੀਂ ਸੀ, ਕਿਤੇ ਕੁਝ ਨਹੀਂ, ਸਾਰੀ ਝੂਠ ਕਹਾਣੀ ਸੀ। ਹੁਣ ਜਿਸ ਤਰ੍ਹਾਂ ਤੁਸੀਂ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਬਾਹਰ ਗੱਲ ਕੀਤੀ ਹੈਗੀ ਆ, ਉਹ ਇੰਡੀਆ ਦਾ ਜਿਹੜਾ ਇੱਕ ਬਹੁਤ ਭੌਂਕੜ ਹੈਗਾ ਅਰਨਾਬ ਗੋਸਵਾਮੀ, ਉਹਨੇ ਸ਼ਰੇਆਮ ਕਿਹਾ ਵੀ ਬਿਸ਼ਨੋਈ ਦੇ ਬੰਦਿਆਂ ਨੇ ਖਾਲਸਤਾਨੀਆਂ ਤੇ ਗੋਲੀ ਚਲਾਈ। ਦੇਖੋ ਐਡੀ ਝੂਠ ਇਨਫੋਰਮੇਸ਼ਨ, ਆਪਾਂ ਉੱਥੇ ਹਾਜ਼ਰ ਸੀ, ਅਸੀਂ ਲਾਈਵ ਕਵਰੇਜ ਕਰਦੇ ਸੀ, ਕੋਈ ਉਹਦਾ ਖਾਲਿਸਤਾਨ ਨਾਲ ਲੈਣਾ ਦੇਣਾ ਨਹੀਂ, ਕੋਈ ਗੁਰਦੁਆਰਾ ਸਾਹਿਬ ਨਾਲ ਲੈਣਾ ਦੇਣਾ ਨਹੀਂ, ਕੋਈ ਕਮੇਟੀ ਨਾਲ ਲੈਣਾ ਦੇਣਾ ਨਹੀਂ। ਦੋ ਬੇਵਕੂਫ ਨਿਆਣੇ ਸੀਗੇ, ਉਹ ਆਪਸ ਚ ਹੀ ਫਸ ਪਏ, ਉਹਨਾਂ ਨੇ ਆਪਸ ਚ ਜਿਹੜੀ ਉਹ ਚੱਲ ਗਈ। ਸੋ ਐਡੀ ਜਿਹੜੀ ਝੂਠ ਇਨਫੋਰਮੇਸ਼ਨ ਆ ਫੈਲਾਈ ਜਾ ਰਹੀ ਆ। ਸੋ ਇਹ ਚ ਤੁਸੀਂ ਖੁਦ ਵੀ ਦੇਖਦੇ ਹੋਣੇ, ਕਈ ਵਾਰ ਆਪਾਂ ਪੰਜਾਬੀ ਰੇਡੀਓ USA ਤੇ ਜਦੋਂ ਆਪਾਂ ਆਵਾਜ਼ ਉਠਾਣੇ ਆ ਜਦੋਂ ਧੱਕੇ ਦੀ, ਚਾਹੇ ਉਹ ਦਲਿਤਾਂ ਦੇ, ਮਿਨੋਰਿਟੀ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ ਅਗੇਂਸਟ ਹੁੰਦਾ, ਤੇ ਕਈ ਕਾਲਾਂ ਆਉਂਦੀਆਂ। ਉਹ ਸੋ ਇਦਾਂ ਦੇ ਜਿਹੜੇ ਇਹਨਾਂ ਦੇ ਪੇਡ ਬੰਦੇ ਹੈਗੇ ਆ, ਉਹਨਾਂ ਦਾ ਕੰਮ ਇਹ ਹੁੰਦਾ ਆ ਵੀ ਉਹ ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖੋ ਤਮਿਲਨਾਡੂ ਦੇ ਵਿੱਚ ਬਿਹਾਰੀਆਂ ਦੀ ਕੁੱਟਮਾਰ ਦੀ ਨਕਲੀ ਵੀਡੀਓ ਰਿਲੀਜ਼ ਕਰਨ ਵਾਲੇ ਦੇ ਉੱਤੇ NSA ਲਾਇਆ। ਹੁਣ ਉੱਥੇ ਦਾ ਹੀ ਮੀਡੀਆ ਜਿਹੜਾ ਉਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਨੌਜਵਾਨ ਦੇ ਨਾਲ ਧੱਕਾ ਹੋ ਗਿਆ। ਹੁਣ ਜਦੋਂ ਸਿੱਖਾਂ ਦੇ ਉੱਤੇ ਜਿਹੜਾ ਲੱਗ ਰਿਹਾ ਸੀ ਉਦੋਂ ਕਿਸੇ ਨੂੰ ਨਹੀਂ ਆਈ। ਉਹ ਕਹਿੰਦਾ ਜੀ ਲੈ ਵੀ ਇਹਨਾਂ ਨੂੰ ਤਾਂ ਏਦਾਂ ਕਰੋ, ਇਹਨਾਂ ਨੂੰ ਏਦਾਂ ਕਰੋ, ਇਹਨਾਂ ਦੇ ਨਾਲ ਤਾਂ ਕਤਲੇਆਮ ਹੋਣਾ ਚਾਹੀਦਾ, ਇਹਨਾਂ ਨੂੰ ਦੁਬਾਰਾ ਆਹ ਚੀਜ਼ ਚੇਤਾ ਕਰਾਉਣੀ ਹੈ, ਇਹਨਾਂ ਨੂੰ ਉਹ ਚੀਜ਼ ਚੇਤਾ ਕਰਾਉਣੀ ਹੈ। ਉਦੋਂ ਕਿੱਥੇ ਜਾਂਦੀ ਭਾਈ ਤੁਹਾਡੀ ਇਨਸਾਨੀਅਤ?
ਉਦੋਂ ਕਿੱਥੇ ਆ, ਬਸ ਪ੍ਰੋਪੋਗੰਡਾ ਕਰਨਾ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਾਣ ਰਹੇ ਆ, ਹੋਰ ਇਸ ਦੇ ਵਿੱਚ ਜਿਹੜਾ ਉਹ ਕੁਛ ਨਹੀਂ। ਸੋ ਇਹ ਇਹਨਾਂ ਦੀਆਂ ਜਿਹੜੀਆਂ ਗੱਲਾਂ, ਇਹਨਾਂ ਦੇ ਪ੍ਰੋਪੋਗੰਡੇ ਤੋਂ ਬਚਾਅ ਦੇ ਵਿੱਚ ਰਹੋ। ਇੱਥੇ ਵੀ ਬਹੁਤ ਜਿਹੜੇ ਕਈ ਸੁਣਨ ਵਾਲੇ ਉਹਨਾਂ ਨੂੰ ਤਕਲੀਫ ਹੁੰਦੀ ਹੋਣੀ ਆ ਵੀ ਕਿਉਂ ਜੀ ਸੱਚ ਜਿਹੜਾ ਇਹ ਦੱਸਦੇ ਆ, ਫਿਰ ਉਹ ਗਾਹੇ ਬਗਾਹੇ ਆ ਕੇ ਪ੍ਰੋਗਰਾਮਾਂ ਦੇ ਵਿੱਚ ਆਪਣਾ ਜਿਹੜਾ ਗੰਦ ਮੂੰਹ ਦੇ ਜ਼ਰੀਏ ਉਹ ਬਕਦੇ ਰਹਿੰਦੇ ਆ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਜਿਹੜਾ ਇਹ ਅਸਲੀਅਤ ਆ ਉਹਨਾਂ ਨੂੰ ਦੱਸਦੇ ਜਿਹੜੀ ਉਹ ਰਹਿਣਾ ਆ ਵੀ ਜੋ ਇਸ ਟਾਈਮ ਮੁੱਦੇ ਚੱਲ ਰਹੇ ਹੈਗੇ ਆ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਕੁਛ ਇਕੋਨਮੀ ਦੇ ਨਾਲ ਜੀ ਸੰਬੰਧਿਤ ਖਬਰਾਂ ਦੇ ਵਿੱਚ ਜੇ ਗੱਲ ਕਰੀਏ, IRS ਨੇ ਕਹਿੰਦੇ ਵੀ ਆਪਣਾ ਜਿਹੜਾ ਉਹ ਪਲਾਨ ਰਿਲੀਜ਼ ਕਰਨ ਜਾ ਰਹੇ ਆ ਵੀ $80 ਬਿਲੀਅਨ ਦੀ ਜਿਹੜਾ ਫੰਡਿੰਗ ਪਲਾਨ ਆ, ਕਿੱਦਾਂ ਆ, ਕਹਿੰਦੇ ਵੀ ਇਸ ਦਾ ਟੈਕਸ ਪੇਅਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੋਊਗਾ। ਸੋ ਜਿਹੜੀਆਂ ਪ੍ਰਾਇਓਰਟੀਜ਼ ਆਊਟਲਾਈਨ ਕਰ ਰਹੇ ਆ, ਟ੍ਰੈਜਰੀ ਸਕੱਤਰ ਜੈਨਟ ਯੈਲਨ ਨੇ ਅਗਸਤ ਦੇ ਵਿੱਚ ਇਹ ਦੱਸਿਆ ਸੀਗਾ ਵੀ ਕਹਿੰਦੇ ਵੀ ਅਸੀਂ ਟੈਕਸ ਪੇਅਰ ਸਰਵਿਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 5 ਸਾਲਾਂ ਦਾ ਪਲਾਨ ਆ ਵੀ ਸਾਰਿਆਂ ਨੂੰ ਡਿਜੀਟਾਈਜ਼ ਫਾਈਲਿੰਗ ਪ੍ਰੋਸੈਸ ਹੋਊਗਾ ਤੇ ਤੁਹਾਨੂੰ ਜਿਹੜਾ ਆ IRS ਦੇ ਜਿਹੜੇ ਨੋਟਿਸਿਸ ਆ ਆਨਲਾਈਨ ਰਿਸਪੌਂਡ ਕਰਨ ਦਾ ਮੌਕਾ ਮਿਲੂਗਾ। IRS ਨੂੰ ਦੇਖੋ ਪਤਾ ਤਾਂ ਹੈਗਾ ਹੈ ਵੀ ਤੁਸੀਂ ਕਿੰਨਾ ਉਹ ਕਰਦੇ ਆ, ਕਿੰਨਾ ਤੁਹਾਡੀ ਕਮਾਈ ਹੋਈ ਆ, ਸਾਰਾ ਕੁਝ ਹੈਗਾ ਆ, ਪਰ ਬਹੁਤ ਸਾਰੇ ਜਿਹੜੇ ਆਪਾਂ ਨੂੰ ਪਤਾ ਵੀ ਇਸ ਦੇ ਵਿੱਚ ਰੌਲਾ ਰੱਪਾ ਪੈਂਦਾ। ਹੁਣ CPS ਦੀ ਵੀ ਇੱਕ ਲੌਬੀ ਆ, ਕਹਿੰਦੇ ਵੀ ਜੇ IRS ਖੁਦ ਇਹ ਸਾਰਾ ਕੁਝ ਕਰਦੀ ਆ ਤਾਂ ਸਾਡੇ ਕਰੀਅਰ ਜਿਹੜੇ ਇੱਕ ਹਿਸਾਬ ਦੇ ਨਾਲ ਤਬਾਹ ਜਿਹੜੇ ਉਹ ਹੋਣਗੇ, ਉਹ ਵੀ ਨਹੀਂ ਚਾਹੁੰਦੇ। ਟਰਬੋਟੈਕਸ ਵਰਗੀ ਇੱਕ ਬਹੁਤ ਵੱਡੀ ਕੰਪਨੀ ਉਹ ਆਪਣੇ ਇਸੇ ਤਰੀਕੇ ਦੇ ਨਾਲ ਵੇਚਦੇ ਨੇ ਵੀ ਜਦੋਂ ਟੈਕਸ ਜਿਹੜਾ ਉਹ ਭਰਨਾ ਆ ਜੇ ਆਨਲਾਈਨ IRS ਕਰ ਦੇਵੇ, ਕਿਉਂਕਿ ਕਈ ਮੁਲਕਾਂ ਨੇ ਇੱਦਾਂ ਦੇ ਸਿਸਟਮ ਅਪਣਾਏ ਆ ਜਿਹਦੇ ਵਿੱਚ ਲੋਕ ਸਰਕਾਰੀ ਜਿਹੜੀ ਆ ਟੈਕਸ ਰਿਟਰਨ ਭਰਨ ਦੀ ਜਿਹੜੀ ਸੇਵਾ ਹੈ ਮੁਫਤ ਦੇ ਵਿੱਚ, ਉਸ ਦੇ ਵਿੱਚ ਉਹ ਭਰਦੇ ਆ ਆਪਣੀ ਇਨਫੋਰਮੇਸ਼ਨ, ਤਾਂ ਉਸ ਦੇ ਜ਼ਰੀਏ ਭਰ ਹੋ ਜਾਂਦੀ ਆ। ਸੋ ਕਹਿੰਦੇ ਵੀ 2023 ਦੇ ਫਾਈਲਿੰਗ ਸੀਜ਼ਨ ਦੇ ਲਈ 5000 ਨਵੇਂ ਜਿਹੜੇ ਫੋਨ ਚੱਕਣ ਵਾਲੇ ਜਿਹੜੇ ਫੋਨ ਅਸਿਸਟਰਸ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹ ਉਸ ਦੇ ਵਿੱਚ ਆਉਣਗੇ। ਕਰੰਟਲੀ ਜਿਹੜਾ ਇਹਨਾਂ ਦਾ ਦਾਵਾ ਆ ਵੀ 80 ਤੋਂ 90% ਕਾਲਾਂ ਜਿਹੜੀਆਂ ਆ ਉਹ ਆਨਸਰ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ। ਪਿਛਲੇ ਸਾਲ ਦੇ ਵਿੱਚ ਮਹਿਜ 17% ਸੀਗਾ। ਇੰਨਾ ਵੱਡਾ ਜੰਪ ਕੀ ਅਸਲ ਦੇ ਵਿੱਚ ਹੋ ਚੁੱਕਾ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਵੇਟ ਟਾਈਮ ਕਹਿੰਦੇ ਅੱਧੇ ਘੰਟਾ ਜਿਹੜਾ ਪਿਛਲੀ ਦੀ ਐਵਰੇਜ ਸੀਗੀ ਉਹ ਘਟ ਕੇ ਕਹਿੰਦੇ 4 ਮਿੰਟ ਦੇ ਉੱਤੇ ਹੋਈ ਆ। ਸੋ ਇਹ ਜਿਹੜੀ ਫੰਡਿੰਗ ਇਹਨਾਂ ਨੂੰ ਦੇਣ ਦੀ ਜਿਹੜੀ ਕੋਸ਼ਿਸ਼ ਹੈਗੀ ਆ, ਜਿਸ ਦੇ ਵਿੱਚ ਕਹਿੰਦੇ ਆ ਵੀ ਅਸੀਂ ਵੈਲਦੀ ਜਿਹੜੇ ਲੋਕ ਆ ਉਹਨਾਂ ਦੇ ਆਡਿਟਸ ਦੇ ਉੱਤੇ ਜਿਹੜਾ ਆ ਉਹ ਜ਼ੋਰ ਜਿਹੜਾ ਉਹ ਦੇਣਾ ਹੈਗਾ ਆ। $4 ਲੱਖ ਤੋਂ ਵੱਧ ਜਿਨ੍ਹਾਂ ਦੀ ਇਨਕਮ ਹੈਗੀ ਆ, ਉਹਨਾਂ ਦੇ ਉੱਤੇ ਕਹਿੰਦੇ ਵੀ ਅਸੀਂ ਜ਼ਿਆਦਾ ਫੋਕਸ ਕਰਨ ਬਾਰੇ ਜਿਹੜਾ ਉਹ ਸੋਚਾਂਗੇ ਵੀ ਇਹ ਤਾਂ ਨਹੀਂ ਆ ਵੀ ਇਹ ਲੋਕ ਘੱਟ ਟੈਕਸ ਪੇ ਕਰ ਰਹੇ ਹੋਣ ਜੀ। ਅਗਲੀ ਅੱਜ US ਦੀ ਜੌਬ ਗਰੋਥ ਕਹਿੰਦੇ ਪਈ ਸਲੋ ਹੋਣੀ ਸ਼ੁਰੂ ਹੋ ਗਈ ਆ, ਪਰ ਸਟਰੋਂਗ ਹਜੇ ਤੱਕ ਵੀ ਹੈਗੀ ਆ। EMPLOYERS ਨੇ ਮਾਰਚ ਮਹੀਨੇ ਦੇ ਵਿੱਚ 2,36,000 ਜੌਬਸ ਕ੍ਰੀਏਟ ਕੀਤੀਆਂ ਹੈਗੀਆਂ। ਸੋ ਇਹ ਸਾਰੇ ਕਾਸੇ ਤੋਂ ਇਹ ਲੱਗਦਾ ਜੋ ਇਨਫਲੇਸ਼ਨ ਨੂੰ ਲੈ ਕੇ ਫੈਡਰਲ ਰਿਜ਼ਰਵ ਬੋਰਡ ਕੰਮ ਕਰ ਰਿਹਾ ਆ, ਉਹਦੇ ਉੱਤੇ ਵਰਕ ਹੋਣਾ ਜਿਹੜਾ ਆ ਇਫੈਕਟ ਹੋਣਾ ਜਿਹੜਾ ਸ਼ੁਰੂ ਹੋ ਗਿਆ ਹੈਗਾ ਆ। ਸੋ ਅਨਪਲੋਇਮੈਂਟ ਰੇਟ ਡਿਕਰੀਜ਼ ਹੋਇਆ 3.5% ਤੇ 3.6% ਤੋਂ ਥੱਲੇ ਗਿਆ 0.01% ਫਰਵਰੀ ਮਹੀਨੇ ਦੇ ਵਿੱਚ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਕਿਹਾ ਵੀ ਇਹ ਇੱਕ ਗੁੱਡ ਜੌਬ ਰਿਪੋਰਟ ਆਈ ਆ ਹਾਰਡ ਵਰਕਿੰਗ ਅਮਰੀਕਨਸ ਦੇ ਲਈ। ਇਹ ਉਹਨਾਂ ਨੇ ਅੱਜ ਸਵੇਰੇ ਆਪਣੀ ਇੱਕ ਰਿਟਨ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਜੀ ਬਿਲਕੁਲ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ। ਆਪਾਂ ਰੀਸੈਂਟਲੀ ਵੀ ਸ਼ੇਅਰ ਕੀਤਾ ਸੀਗਾ ਵੀ ਓਵਰਆਲ ਜਿਹੜੀਆਂ ਜੌਬਸ ਵੇਕੈਂਸੀਜ਼ ਆ ਉਹ 10 ਮਿਲੀਅਨ ਤੋਂ ਥੱਲੇ ਜਿਹੜੀਆਂ ਉਹ ਆ ਚੁੱਕੀਆਂ ਨੇ, ਘਟ ਚੁੱਕੀਆਂ ਨੇ। ਤੇ ਹੋ ਸਕਦਾ ਵੀ ਜਿਹੜੀ ਰੈੱਡ ਹੌਟ ਜੌਬ ਮਾਰਕੀਟ ਆ ਉਹ ਸਲੋ ਡਾਊਨ ਹੋਊਗੀ, ਫਿਰ ਹੀ ਕਿਤੇ ਇਨਫਲੇਸ਼ਨ ਦੇ ਉੱਤੇ ਕਾਬੂ ਪਊਗਾ। ਉਹੀ ਗੱਲ ਆਪਾਂ ਜਦੋਂ ਤੋਂ ਫੈਡ ਨੇ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ ਆ, ਦੋ ਧਾਰੀ ਤਲਵਾਰ ਦੀ ਗੱਲ ਕਰਦੇ ਆ ਰਹੇ ਆ ਵੀ ਇੱਕ ਪਾਸੇ ਇਨਫਲੇਸ਼ਨ ਆ, ਦੂਜੇ ਪਾਸੇ ਰਿਸੈਸ਼ਨ ਆ। ਅਜੇ ਤੱਕ ਇਨਫਲੇਸ਼ਨ ਤੋਂ ਪੂਰੀ ਤਰ੍ਹਾਂ ਕਾਬੂ ਤਾਂ ਨਹੀਂ ਆਇਆ ਹੈਗਾ। ਰਿਸੈਸ਼ਨ ਨੇ ਦਸਤਕ ਦੇਣੀ ਸ਼ੁਰੂ ਕੀਤੀ ਆ। ਲੇ ਆਫਸ ਦੇ ਖਬਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਹੀ ਆ ਰਹੇ ਆ। ਦੇਖੋ ਅਸੀਂ ਖਬਰਾਂ ਨਾ ਵੀ ਸਾਂਝੀ ਕਰੀਏ, ਜਿਨ੍ਹਾਂ ਦੇ ਲੇ ਆਫ ਹੋ ਰਹੇ ਆ ਉਹਨਾਂ ਨੂੰ ਤਾਂ ਪਤਾ ਹੀ ਆ ਨਾ ਵੀ ਕੀ ਜਿਹੜੀ ਸਥਿਤੀ ਇਸ ਟਾਈਮ ਬਣ ਰਹੀ ਆ। ਸੋ ਖਬਰਾਂ ਦੇਣ ਦਾ ਮਕਸਦ ਇਹੀ ਹੁੰਦਾ ਆ
ਵੀ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਵੇ ਵੀ ਕੀ ਮਾਰਕੀਟਸ ਕਿਹੜੇ ਪਾਸੇ ਵੱਲ ਨੂੰ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਜਿਹੜੀਆਂ ਇਹ ਜੌਬਸ ਪਿਛਲੇ ਮਹੀਨੇ ਦੀਆਂ ਮੈਂ ਤੁਹਾਨੂੰ ਦੱਸੀਆਂ ਐਡ ਹੋਈਆਂ, ਜੇ ਆਪਾਂ ਇੰਡਸਟਰੀ ਵਾਈਜ਼ ਦੱਸਦੇ ਜਾਈਏ ਤਾਂ ਥੋੜਾ ਜਿਹਾ ਆਈਡੀਆ ਹੋ ਜਾਊਗਾ ਆਮ ਜਿਹੜੇ ਸਾਡੇ ਸਰੋਤੇ ਆ। ਲੀਜ਼ਰ ਤੇ ਹੌਸਪੀਟੈਲਿਟੀ, ਇਹਦੇ ਵਿੱਚ 72,000 ਜੌਬਸ ਕ੍ਰੀਏਟ ਹੋਈਆਂ। ਸੋ ਆਪਾਂ ਦੇਖ ਸਕਦੇ ਹਾਂ ਹੋਟਲ ਮੋਟਲ, ਇਸ ਸਾਰੀ ਟਰੈਵਲ ਇੰਡਸਟਰੀ ਦੇ ਵਿੱਚ, ਕਿਉਂਕਿ ਲੋਕਾਂ ਨੇ ਹੁਣ ਘੁੰਮਣਾ ਫਿਰਨਾ ਸ਼ੁਰੂ ਕੀਤਾ ਆ। ਐਜੂਕੇਸ਼ਨ ਤੇ ਹੈਲਥ ਦੇ ਵਿੱਚ 65,000 ਜੌਬਸ ਕ੍ਰੀਏਟ ਹੋਈਆਂ। ਗਵਰਨਮੈਂਟ ਦੇ ਵਿੱਚ 47,000, ਬਿਜ਼ਨਸ ਸਰਵਿਸਿਜ਼ ਦੇ ਵਿੱਚ 39,000। ਤੇ ਕੱਟ ਕਿੱਥੇ ਹੋਏ ਆ? ਮੈਨੂਫੈਕਚਰਿੰਗ 'ਚ 1000 ਜੌਬ ਕੱਟ ਹੋਈ ਆ, ਕੰਸਟਰਕਸ਼ਨ 'ਚ 9,000 ਜੌਬ ਕੱਟ ਹੋਈ ਆ। ਇਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਣਾ ਵੀ ਇਹਦਾ ਮਤਲਬ ਵੀ ਜਿਹੜੀ ਰੀਅਲ ਸਟੇਟ ਆ ਉਹਦੇ ਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਜੇ ਕੰਸਟਰਕਸ਼ਨ 'ਚ 9,000 ਜੌਬ ਕੱਟ ਹੋਈ ਆ। ਰੀਟੇਲ ਦੇ ਵਿੱਚ 14,600 ਜੌਬ ਕੱਟ ਹੋਈ ਆ। ਸੋ ਰੀਟੇਲ ਹੌਲੀ-ਹੌਲੀ ਜਿਹੜਾ ਆ ਉਹ ਮਰਦਾ ਜਾ ਰਿਹਾ ਆ, ਆਨਲਾਈਨ ਜੋ ਸ਼ੁਰੂ ਹੋਇਆ ਆ। ਸੋ ਇਹਨੇ ਜਿਹੜਾ ਸਾਰਾ ਕੰਮ ਥੋੜੇ ਸਾਲਾਂ 'ਚ ਇਹ ਕਰ ਹੀ ਦੇਣਾ ਹੈਗਾ ਆ। ਸੋ ਇਹ ਇੰਡਸਟਰੀ ਵਾਈਜ਼ ਹੈਗਾ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਕਿਸ ਤਰ੍ਹਾਂ ਕਿੱਧਰ ਜੌਬਸ ਕ੍ਰੀਏਟ ਹੋ ਰਹੀਆਂ ਤੇ ਕਿੱਧਰ ਜੌਬਸ ਜਿਹੜੀਆਂ ਆ ਉਹ ਕੱਟ ਹੋ ਰਹੀਆਂ। ਜੀ ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਹੁਣ ਇੱਥੇ ਹੀ ਸਮਾਪਤ ਹੈਗਾ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਅਗਲਾ ਪ੍ਰੋਗਰਾਮ ਆ ਉਹ ਪੇਸ਼ ਕਰਾਂਗੇ ਆਤਮਿਕ ਆਨੰਦ। ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਤੁਸੀਂ ਕਰ ਸਕਦੇ ਹੋ, ਰਿਕੁਐਸਟ ਕਰ ਸਕਦੇ ਹੋ ਸ਼ਬਦ 11 ਵਜੇ ਤੱਕ, ਫਿਰ 11 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ, ਫਰਮੈਸ਼ੀ ਗੀਤਾਂ ਦਾ ਪ੍ਰੋਗਰਾਮ। 3 ਤੋਂ 4 ਵਜੇ ਦੇ ਵਿੱਚ ਸਾਂਝੀ ਸੱਥ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਆਵਾਂਗੇ। ਕੁਛ ਇਕੋਨਮੀ ਦੀਆਂ ਅਹਿਮ ਮੁੱਦਿਆਂ ਦੇ ਉੱਤੇ ਜੋ ਇੱਥੇ ਚੱਲ ਰਿਹਾ ਉਸ ਦੀ ਜਿਹੜੀ ਚਰਚਾ ਖੁੱਲ੍ਹ ਕੇ ਜਿਹੜੀ ਉਹ ਆਪਾਂ ਕਰਾਂਗੇ ਕੀ ਕੁਛ ਹੋ ਰਿਹਾ ਆ। ਅਤੇ ਫਿਰ 4 ਤੋਂ ਲੈ ਕੇ 5:30 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਘਰ ਸੰਸਾਰ। ਅਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਅਮਰੀਕਾ ਅਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ 'ਤੇ ਨਜ਼ਰ। 6 ਤੋਂ ਲੈ ਕੇ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਅਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਜੀ ਅੱਜ ਆਪਣੇ ਨਾਲ ਮੌਜੂਦ ਹੋਣਗੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਲਈ। ਸੋ ਇੱਥੇ ਜਿਹੜੇ ਪ੍ਰੋਗਰਾਮਾਂ ਦੀ ਅੱਜ ਦੀ ਇਸ ਅਪਡੇਟ ਅਮਰੀਕਾ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਪਿਆਰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।